ਪੰਜਾਬ ਦੇ ਵਿੱਚ ਹਿੰਦੂ ਕੱਟੜਵਾਦ ਨੂੰ ਸਮਰਪਿਤ ਕੁਝ ਲੋਕਾਂ ਨੇ ਪਿਛਲੇ 2-3 ਸਾਲਾਂ ਤੋਂ ਬੜਾ ਪਿੱਟਣ ਪਟੂਆ ਪਾਇਆ ਹੋਇਆ ਹੈ ਬਈ ਜੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਹੋ ਸਕਦਾ। ਕਈ ਤਾਂ ਉਦੋਂ ਗਾਹਾਂ ਚਲੇ ਜਾਂਦੇ ਨੇ, ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਕੱਟੜਵਾਦੀ ਜਿਹੜੇ ਨੇ ਤੇ ਕਈ ਉਹਨਾਂ ਦੇ ਮਗਰ ਲੱਗੇ ਹੋਏ ਆਪਣੇ ਜਿਨ੍ਹਾਂ ਦੇ ਪੱਗਾਂ 'ਚ ਸਿਰ ਫਸਾਏ ਹੋਏ ਨੇ, ਉਹ ਫਿਰ ਕਹਿੰਦੇ ਆ ਕਿ ਜੀ ਅਸੀਂ ਯੋਗੀ ਵਰਗਾ ਇੱਥੇ ਰਾਜ ਲੈ ਕੇ ਆਉਂਦੇ। ਪੰਜਾਬ ਦੇ ਵਿੱਚ ਜਿਹੜੀ ਵੀ ਧਿਰ ਨੇ ਬੀਜੇਪੀ ਨਾਲ ਸੰਬੰਧ ਬਣਾ ਕੇ ਚੋਣ ਲੜਨੀ ਹੈ, ਬੇੜਾ ਗਰਕ ਲਾਜ਼ਮੀ। ਗੰਗੂ ਦੇ ਵਾਰਸ ਆ ਜਿਹੜੇ, ਚਾਹੇ ਉਹ ਕਾਂਗਰਸ ਦੇ ਰੂਪ 'ਚ ਨੇ ਚਾਹੇ ਭਾਜਪਾ ਦੇ ਰੂਪ 'ਚ ਨੇ, ਇਹਨਾਂ ਨੂੰ ਪਛਾਣਨਾ ਚਾਹੀਦਾ। ਗੰਗੂ ਬ੍ਰਾਹਮਣ ਦੇ ਵਾਰਸ ਜਿਹੜੇ ਨੇ, ਇਹਨਾਂ ਨੇ ਸਦਾ ਉਸ ਹਿੰਦੂਤਵ ਦਾ, ਉਸ 92 ਬ੍ਰਿਗੇਡ ਦਾ ਝੰਡਾ ਚੱਕਿਆ ਹੋਇਆ ਜਿਹੜਾ ਸਿੱਖੀ ਨੂੰ ਜਾਂ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮੰਨਣ ਨੂੰ ਤਿਆਰ ਨਹੀਂ ਤੇ ਉਹ ਸਿੱਖਾਂ ਨੂੰ ਅਸਿਮੀਲੇਟ ਕਰਨ ਦੇ ਏਜੰਡੇ ਤਹਿਤ ਚੱਲ ਰਹੇ। ਜਦੋਂ ਕਾਂਗਰਸ ਜ਼ੁਲਮ ਕਰਦੀ ਆ ਉਹਦੇ ਨਾਲ ਲੜਦੇ ਆ। ਲੜਨਾ ਸੌਖਾ ਕਿਉਂਕਿ ਸਿੱਧੇ ਤੌਰ ਤੇ ਠੋਕ ਲੋ ਬੈਦਿਆਂ ਨੂੰ, ਠੋਕ ਲੋ ਇੰਦਰਾ, ਮਾਰ ਲੋ ਜਿਹੜੇ ਉਹਨਾਂ ਦੇ ਫੀਲੇ ਡੀਐਸਪੀ ਐਸਐਸਪੀ ਬਣੇ ਫਿਰਦੇ ਆ, ਰਗੜ ਸਿੱਟੋ ਬਿਆਨ ਤੇ ਬੁੱਚੜ ਡਰਗੇ। ਇਹ ਲੜਾਈ ਸੌਖੀ ਹੈ, ਪਰ ਜਿਹੜੀ ਸਹਿਜੇ ਸਿੱਖਾਂ ਅੰਦਰੋਂ ਸਿੱਖੀ ਕੱਢ ਕੇ ਉਹਨਾਂ ਦਾ ਹਿੰਦੂਕਰਨ ਕਰਨਾ, ਜਿਹੜਾ 92 ਬ੍ਰਿਗੇਡ ਵਾਲਾ ਬੀਜੇਪੀ ਵਾਲਾ ਕੰਮ, ਇਹ ਬੜਾ ਖਤਰਨਾਕ। ਸਾਡੇ ਵਰਗੇ ਲੋਕ ਜਿਹੜੇ ਇੰਡੀਅਨ ਸਟੇਟ ਸਿਸਟਮ ਨੂੰ ਮੁਕੰਮਲ ਤੌਰ ਤੇ ਰੱਦ ਕਰਦੇ ਆ, ਉਹਨਾਂ ਨੂੰ ਬੜੀ ਮੌਜ ਨਾਲ ਕਹਿ ਲਿਆ ਜਾਂਦਾ ਕਿ ਇਹ ਤਾਂ ਪਾਕਿਸਤਾਨ ਦੇ ਏਜੰਟ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਜੇਪੀ ਨੇ ਪੰਜਾਬ ਦੇ ਵਿੱਚ ਆਪਦਾ ਪ੍ਰਧਾਨ ਐਲਾਨਿਆ, ਜਿਸ ਤੋਂ ਬਾਅਦ ਵਿੱਚ ਸਿਆਸੀ ਮਾਹੌਲ ਕਾਫੀ ਭਖ ਪਿਆ। ਖਾਸ ਤੌਰ ਦੇ ਉੱਤੇ ਭਗਵੰਤ ਮਾਨ ਨੇ, ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਨਜ ਕੱਸਿਆ ਹੈ ਬਈ ਕੇਵਲ ਢਿੱਲੋਂ ਨੂੰ ਬੀਜੇਪੀ ਦਾ ਪ੍ਰਧਾਨ ਬਣਨ ਤੇ ਮੁਬਾਰਕਾਂ, ਸੁਨੀਲ ਜਾਖੜ ਨਾਲ ਦਿਲੋਂ ਹਮਦਰਦੀ, ਪ੍ਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫਤਿਹ ਜੰਗ ਬਾਜਵਾ, ਤਰਨ ਚੁੱਗ, ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਲਾਲਤ ਝੱਲਣ ਦਾ ਬਲ ਬਖਸ਼ੇ। ਮਤਲਬ ਇਹ ਕਿ ਤੁਸੀਂ ਸਾਰੇ ਆਸ ਲਾਈ ਬੈਠੇ ਸੀ, ਪਰ ਤੁਹਾਡੇ ਤੋਂ ਜੂਨੀਅਰ ਬੰਦਾ ਜਿਹੜਾ ਤੁਹਾਡੇ ਤੇ ਪ੍ਰਧਾਨ ਬਣਾ ਕੇ ਥੋਪ ਦਿੱਤਾ। ਪਰ ਇਹਦੇ ਵਿੱਚ ਸਮਝ ਨਹੀਂ ਆਈ ਵੀ ਭਗਵੰਤ ਮਾਨ ਨੇ ਇਹ ਕਾਹਤੋਂ ਨਹੀਂ ਲਿਖਿਆ ਵੀ ਕੈਪਟਨ ਅਮਰਿੰਦਰ ਸਿੰਘ, ਉਹ ਵੀ ਤਾਂ ਕੇਵਲ ਢਿੱਲੋਂ ਤੋਂ ਅਕਸਰ ਨੂੰ ਮੁੱਖ ਮੰਤਰੀ ਰਿਹਾ 2 ਵਾਰੀ, ਤੇ ਕੇਵਲ ਸਿੰਘ ਢਿੱਲੋਂ ਪੱਗ ਬੰਨ੍ਹਦਾ ਸਿੱਖਾਂ ਵਿੱਚੋਂ ਆ, ਕਹਾੜੇ ਦਾ ਦਸਤਾ। ਵੈਸੇ ਕਾਂਗਰਸ ਪਾਰਟੀ ਨੂੰ ਬਹੁਤ ਦਸਤੇ ਮਿਲੇ, ਹੁਣ ਬੀਜੇਪੀ ਨੂੰ ਮਿਲੇ। ਵੋਟਾਂ ਦੇ ਨੇੜੇ ਆ ਕੇ ਜਦੋਂ ਕਿ ਸਾਰੇ ਸੋਚਦੇ ਸੀ ਵੀ ਕਿਸੇ ਹਿੰਦੂ ਨੂੰ ਹੀ ਬਣਾਉਣਗੇ, ਕਿਉਂਕਿ ਇਹ ਆਮ ਸੋਚਿਆ ਜਾਂਦਾ ਕਿ ਜਿਹੜਾ ਕਿਸੇ ਪਾਰਟੀ ਦਾ ਵੋਟਾਂ ਵੇਲੇ ਪ੍ਰਧਾਨ ਹੁੰਦਾ ਪੰਜਾਬ ਦਾ, ਉਹੀ ਫਿਰ ਅਗਾਂਹ ਜਾ ਕੇ ਮੁੱਖ ਮੰਤਰੀ ਦਾ ਦਾਅਵੇਦਾਰ ਵੀ ਹੁੰਦਾ। ਸੋ ਜਦੋਂ ਬੀਜੇਪੀ ਇਹ ਕਹਿੰਦੀ ਆ ਕਿ ਅਸੀਂ ਪੰਜਾਬ 'ਚ ਸਰਕਾਰ ਬਣਾ ਜਾਣੀ ਆ, ਤੇ ਜਦੋਂ ਬੀਜੇਪੀ ਇਹ ਕਹਿੰਦੀ ਆ ਵੀ ਅਸੀਂ ਹੁਣ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾ ਰਹੇ ਆ ਪੰਜਾਬ ਦਾ, ਤਾਂ ਫਿਰ ਇਹ ਗੱਲ ਵੀ ਨਾਲ ਦੀ ਨਾਲ ਹੀ ਜੁੜ ਗਈ ਕਿ ਕੀ ਫਿਰ ਮੁੱਖ ਮੰਤਰੀ ਦਾ ਚਿਹਰਾ ਵੀ ਇਹ ਬੰਦਾ ਹੀ ਹੋਏਗਾ। ਖੈਰ ਉਹਨਾਂ ਦਾ ਬਾਅਦ 'ਚ ਦੇਖਾਂਗੇ, ਪਰ ਇਸ ਮੌਕੇ ਇਸ ਗੱਲ ਨੇ ਪੂਰੀ ਤਰ੍ਹਾਂ ਗਹਿਮਾ ਗਹਿਮੀ ਲਾਈ ਹੋਈ ਹੈ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ। ਇੱਕ ਪੰਜਾਬੀ ਦਾ ਮੁਹਾਵਰਾ ਹੈ, ਅਖਾਣ, ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ। ਇੱਕ ਹਰਜੀਤ ਗਰੇਵਾਲ, ਜਦੋਂ ਮੈਂ ਨਾਂ ਲਿਆ ਤੁਹਾਡੇ ਸਾਰਿਆਂ ਦੇ ਚੇਤੇ 'ਚ ਆ ਗਿਆ ਹੋਣਾ, ਜਦੋਂ
ਕਿਸਾਨ ਸੰਘਰਸ਼ ਭਖਿਆ ਹੋਇਆ ਸੀ। ਬੀਜੇਪੀ ਵੱਲੋਂ ਜਿੰਨੀ ਕੁੱਤੇ ਖਾਣੀ ਹਰਜੀਤ ਗਰੇਵਾਲ ਨੇ ਕਰਵਾਈ ਹੈ, ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ, ਇੱਕ ਹਰਜੀਤ ਗਰੇਵਾਲ, ਇੱਕ ਇਹ ਇੱਕ ਹੁੰਦਾ ਸੀਗਾ ਸੁਖਵਿੰਦਰ ਸਿੰਘ, ਏਦਾਂ ਦਾ ਕੁਝ ਨਾਂ ਸੀਗਾ। ਇਹ ਦੋ ਬੰਦੇ ਬਹੁਤ ਚਿਰ ਤੋਂ, ਘੱਟੋ ਘੱਟ 30-35 ਸਾਲ ਤੋਂ ਪੰਜਾਬ ਦੇ ਵਿੱਚ ਬੀਜੇਪੀ ਦੇ ਸਿੱਖ ਜਾਣੀ ਕਿ ਜਿਹੜੇ ਚਿਹਰੇ ਆ ਉਹ ਪ੍ਰਵਾਨੇ ਗਏ। ਇਹ ਜਿਹੜਾ ਹਰਜੀਤ ਗਰੇਵਾਲ ਆ, ਜਿੰਨਾ ਇਹਨੇ ਤੋਏ ਕਰਾਈ ਆ ਬੀਜੇਪੀ ਦੇ ਪੱਖ ਪੂਰਦਿਆਂ ਹੋਇਆਂ ਪੰਜਾਬ ਤੋਂ, ਸਿੱਖਾਂ ਤੋਂ, ਬਈ ਤੌਬਾ ਭਲੀ। ਪਰ ਬਹੁਤ ਢੀਠ ਕਿਸਮ ਦੇ ਹੁੰਦੇ ਆ ਸਿਆਸੀ ਬੰਦੇ, ਤੇ ਲੋਕਾਂ ਨੂੰ ਅੱਜ ਫਿਰ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ਜਿਹੜੇ ਹਰਜੀਤ ਗਰੇਵਾਲ ਨੇ ਇੰਨੀ ਕੁੱਤੇ ਖਾਣੀ ਕਰਵਾਈ, ਉਹਨੂੰ ਕਿਸੇ ਪੱਖ ਦਾ, ਕਿਸੇ ਗੱਲ ਦਾ ਕੋਈ ਉਹਨੂੰ ਸਮਝਿਆ ਨਹੀਂ ਗਿਆ ਕਿ ਉਹਨੂੰ ਬਿਲਕੁਲ ਹੀ ਪੁੰਜੇ ਲਾ। ਖੈਰ, ਹੁਣ ਪਹਿਲੀ ਵਾਰ ਭਾਜਪਾ ਨੇ ਪੰਜਾਬ ਦੇ ਵਿੱਚ ਗੈਰ ਹਿੰਦੂ ਚਿਹਰਾ ਪ੍ਰਧਾਨ ਬਣਾਇਆ। ਇਹ ਗੱਲ ਸਿਆਸੀ ਨੁਕਤਾ ਨਿਗਾਹ ਤੋਂ ਚੇਤੇ ਰੱਖਣ ਵਾਲੀ ਆ ਕਿ ਇਹ ਬੀਜੇਪੀ ਦੇ ਸਾਰੇ ਭਾਰਤ ਵਿੱਚ ਸ਼ਾਇਦ ਹੀ ਕਿਤੇ ਇਸ ਤਰੀਕੇ ਨਾਲ ਉਹਨਾਂ ਨੇ ਕੀਤਾ ਹੋ। ਪ੍ਰਧਾਨ ਉਹ ਵੀ ਸਿੱਖ। ਇਹ ਗੱਲ ਸਮਝਣ ਵਾਲੀ ਆ ਕਿ ਜਿਵੇਂ ਹਰਿਆਣੇ ਦੇ ਵਿੱਚ ਕਿਸੇ ਨੂੰ ਚੇਤਾ ਹੀ ਨਹੀਂ ਸੀ ਕਿ ਮਨੋਹਰ ਲਾਲ ਖੱਟਰ ਜਿਹੜਾ ਉਹਨੂੰ ਬਣਾਉਣਗੇ ਇੱਕਦਮ ਮੁੱਖ ਮੰਤਰੀ, ਇਵੇਂ ਹੀ ਜੇ ਕਿਤੇ ਲੋਟ ਲੱਗ ਗਿਆ ਤਾਂ ਉਦੋਂ ਲੱਤ ਪਿੱਠ ਤੇ ਇਹਦੇ ਵੀ ਮਾਰਨੀ ਆ, ਜਿਹੜਾ ਕੇਵਲ ਸਿੰਘ ਢਿੱਲੋਂ, ਬੰਦਾ ਕੋਈ ਆਪਦਾ ਹੀ ਲਿਆਉਣਗੇ। ਖੈਰ, ਉਹ ਤਾਂ ਗੱਲਾਂ ਦੂਰ ਦੀਆਂ ਨੇ। ਪਰ ਗੱਲ ਇਹ ਹੈ ਕਿ ਜਦੋਂ ਇੱਕ ਸਿੱਖ ਬਣਾਤਾ ਬੀਜੇਪੀ ਦਾ ਪ੍ਰਧਾਨ, ਇਹਦੇ ਨਾਲ ਜਿਹੜਾ ਇੱਕ ਰੌਲਾ ਪੈਂਦਾ ਰਹਿੰਦਾ ਕਿ ਅਕਾਲੀ ਭਾਜਪਾ ਗੱਠਜੋੜ ਹੋਏਗਾ, ਉਹ ਤਾਂ ਫਿਰ ਇੱਕ ਤਰੀਕੇ ਨਾਲ ਗੱਲ ਖਤਮ ਆ ਨਾ। ਜੇ ਤਾਂ ਹਿੰਦੂ ਚਿਹਰਾ ਮੂਹਰੇ ਲਾਇਆ ਹੁੰਦਾ, ਫਿਰ ਤਾਂ ਇਹ ਗੱਲ ਸ਼ਾਇਦ ਚਰਚਾ 'ਚ ਰਹਿੰਦੀ ਕਿ ਅਜੇ ਵੀ ਉਹ ਕਹਿੰਦੇ ਆ ਕਿ ਸਿੱਖ ਵੋਟ ਬੈਂਕ ਦੇ ਲਈ ਤਾਂ ਅਸੀਂ ਕਿਸੇ ਅਕਾਲੀ ਧੜੇ ਨਾਲ, ਕਿਉਂਕਿ ਕਦੇ ਰੌਲਾ ਪੈਂਦਾ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨਾਲ ਬੀਜੇਪੀ ਦੀ ਬੜੀ ਸਾਂਝ ਹੈ, ਕਦੇ ਰੌਲਾ ਪੈਂਦਾ ਬਈ ਜੀ ਸੁਖਬੀਰ ਬਾਦਲ ਹੋਣਾ ਨੇ ਨੇੜੇ ਇਕੱਠੇ ਬੱਚੇ ਬੰਨਣੇ ਸ਼ੁਰੂ ਕੀਤੇ ਹੋਏ ਨੇ, ਸ਼ਾਇਦ ਉਹਨਾਂ ਨਾਲ ਟਿਊਨਿੰਗ ਹੋ ਜੇ। ਤੇ ਕਈ ਹੋਰਾਂ ਤੇ ਵੀ ਇਲਜ਼ਾਮ ਲਾਉਂਦੇ ਆ ਵੀ ਫਲਾਨੇ ਵੀ ਉਹਨਾਂ ਦੇ ਆ। ਆਮ ਆਦਮੀ ਪਾਰਟੀ ਨੂੰ ਵੀ ਕਹਿ ਦਿੰਦੇ ਆ ਕਿ ਉਹਨਾਂ ਦੀ ਬੀ ਟੀਮ ਆ। ਅੱਜ ਹੀ ਇੱਕ YouTube ਚੈਨਲ ਤੇ ਡਿਸਕਸ਼ਨ ਕਰਨ ਵਾਲੇ ਕਹਿ ਰਹੇ ਸੀ, ਕੋਈ ਵੱਡੀ ਗੱਲ ਨਹੀਂ ਕਿ ਜਿਹੜੇ ਬੰਦਿਆਂ ਨੂੰ ਆਮ ਆਦਮੀ ਪਾਰਟੀ ਦਾ ਰੌਲਾ ਪਿਆ ਹੋਇਆ ਨਾ, ਰਤਨਦੀਪ ਸਿੰਘ ਢਾਲੀਵਾਲ ਦੇ ਮਗਰ ਪਏ ਹੋਏ ਨੇ ਵੀ ਤੂੰ ਲਿਸਟ ਬਾਹਰ ਕੱਢਤੀ ਵੀ ਆਹ 40-50 ਬੰਦਿਆਂ ਨੂੰ, ਪਹਿਲੋਂ ਵਾਲੇ ਵਿਧਾਇਕਾਂ ਨੂੰ ਟਿਕਟਾਂ ਨਹੀਂ ਮਿਲਣੀਆਂ ਆਮ ਆਦਮੀ ਪਾਰਟੀ ਦਿਆਂ ਨੂੰ, ਤੇ ਉਹ ਸਾਰੇ ਕਿਤੇ ਬੀਜੇਪੀ ਨਾਲ ਜੁਆਇਨ ਕਰ ਜਾਣ। ਜਾਣੀ ਕਿ ਆਮ ਆਦਮੀ ਪਾਰਟੀ ਅਤੇ ਜਿਹੜੇ ਬੀਜੇਪੀ ਦੇ ਸਾਂਝੇ ਉਮੀਦਵਾਰ, ਜਾਂ ਇਉਂ ਕਹੀਏ ਵੀ ਏ ਟੀਮ ਦੇ ਵਿੱਚ ਬੀ ਟੀਮ ਦੇ ਖਿਡਾਰੀ ਚਲੇ ਜਾਣਗੇ, ਜਿਹੜੇ ਉਸ ਇਲਾਕੇ ਚੋਂ ਪਹਿਲੋਂ MLA ਰਹੇ ਹੋਏ ਨੇ। ਅੱਜ ਉਹ ਆਮ ਆਦਮੀ ਪਾਰਟੀ ਨੂੰ ਵਾਰਾ ਨਹੀਂ ਖਾਂਦੇ, ਉਹ ਵੱਖਰੀ ਗੱਲ ਆ, ਪਰ ਉਸ ਇਲਾਕੇ ਦੇ ਵਿਧਾਇਕ ਰਹਿੰਦਿਆਂ ਹੋਇਆਂ ਜਿੰਨੀ ਕੁ ਉਹਨਾਂ ਨੇ ਵੋਟ ਬੈਂਕ ਕਮਾਈ ਹੋਣੀ ਆ ਕੰਮ ਕਰਦੇ ਆ, ਉਹ ਤਾਂ ਬੀਜੇਪੀ ਨੂੰ ਤਾਂ ਲਾਹੀ ਆ, ਉਨੀ ਕੁ ਬੀਜੇਪੀ ਦੇ ਹੋਰ ਬੰਦੇ ਨੂੰ ਮਿਲਣੀ ਨਹੀਂ। ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹੋਣ ਦੇ ਨਾਤੇ ਉਹ ਕਮਾਈ ਫਿਰਦੇ ਆ ਉਨੀ ਕੁ ਵੋਟ, ਤੇ ਇਹ ਵੀ ਗੱਲ ਚੱਲਦੀ ਹੈ। ਖੈਰ, ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਕੱਟੜਵਾਦ ਨੂੰ ਸਮਰਪਿਤ ਕੁਝ ਲੋਕਾਂ ਨੇ ਪਿਛਲੇ 2-3 ਸਾਲਾਂ ਤੋਂ ਬੜਾ ਪਿੱਟਣ ਪਟੂਆ ਪਾਇਆ ਹੋਇਆ ਹੈ ਬਈ ਜੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਹੋ ਸਕਦਾ, ਹਿੰਦੂ ਕਿਉਂ ਨਹੀਂ ਬਣਾਉਂਦੇ। ਇੱਥੇ ਤਾਂ ਜੀ ਕਾਂਗਰਸ ਵੀ ਜਦੋਂ ਜਿੱਤਦੀ ਆ ਉਹ ਕਿਸੇ ਸਿੱਖ ਨੂੰ ਬਣਾ ਦਿੰਦੀ ਹੈ, ਹਿੰਦੂ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ। ਕਈ ਤਾਂ ਉਦੋਂ ਗਾਹਾਂ ਚਲੇ ਜਾਂਦੇ ਨੇ ਵੀ ਯੋਗੀ ਵਰਗਾ ਚਾਹੀਦਾ, ਤੇ ਜੋ ਕੁਝ ਯੋਗੀ ਆਦਿੱਤਿਆਨਾਥ ਦੇ ਝੰਡੇ ਹੇਠ ਬਲਡੋਜ਼ਰ ਕਲਚਰ ਜਿਹਨੂੰ ਕਹਿੰਦੇ ਆ, ਡਬਲ ਇੰਜਣ ਦੀ ਸਰਕਾਰ ਵਾਲਾ ਪੰਗਾ, ਜੋ ਕੁਝ ਯੂਪੀ 'ਚ ਵਾਪਰ ਰਿਹਾ, ਜੋ ਲੋਕ ਤਰਾਹ ਕਰਦੇ ਆ ਘੱਟ ਗਿਣਤੀਆਂ ਵਾਲੇ, ਉਹਨੂੰ ਦੇਖ ਕੇ ਤਾਂ ਕਈਆਂ ਨੂੰ ਡਰ ਜਾ ਲੱਗਦਾ। ਪਰ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਕੱਟੜਵਾਦੀ ਜਿਹੜੇ ਨੇ, ਤੇ ਕਈ ਉਹਨਾਂ ਦੇ ਮਗਰ ਲੱਗੇ ਹੋਏ ਆਪਣੇ, ਜਿਨ੍ਹਾਂ ਦੇ ਪੱਗਾਂ 'ਚ ਸਿਰ ਫਸਾਏ ਹੋਏ ਨੇ, ਉਹ ਫਿਰ ਕਹਿੰਦੇ ਆ ਕਿ ਜੀ ਅਸੀਂ ਯੋਗੀ ਵਰਗਾ ਇੱਥੇ ਰਾਜ ਲੈ ਕੇ ਆਓ। ਸੋ ਇੱਕ ਤਾਂ ਇਹ ਆ ਗੱਲ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਧਿਰ ਨੇ ਬੀਜੇਪੀ ਨਾਲ ਸੰਬੰਧ ਬਣਾ ਕੇ ਚੋਣ ਲੜਨੀ ਹੈ, ਬੇੜਾ ਗਰਕ ਲਾਜ਼ਮੀ ਹੋਣਾ।
ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆ ਜਿਹੜੀ, ਉਹਦੇ 1984 ਤੋਂ ਬਾਅਦ ਇੱਕ ਤਾਂ ਸੱਤਾ 'ਚ ਉਹ ਕੇਂਦਰ 'ਚ ਸੀ, ਪੰਜਾਬ 'ਚ ਗਵਰਨਰ ਦੇ ਰਾਹੀਂ ਰਾਜ ਕਰਦੇ ਰਹੇ, ਤੇ ਜਿਹੜੇ ਲੋਕਾਂ ਤੇ ਉੱਤੇ ਜ਼ੁਲਮ ਹੁੰਦਾ ਸੀ ਉਹਨਾਂ ਦੇ ਮਾਪੇ ਜਾਂ ਉਹਨਾਂ ਦੇ ਵਾਰਸ ਕਾਂਗਰਸੀਆਂ ਦੇ ਰਾਹੀਂ ਆਪਦੇ ਬੰਦਿਆਂ ਨੂੰ ਛੁਡਾਉਣ ਲਈ ਜਾਂ ਕਈ ਤਰੀਕਿਆਂ ਨਾਲ ਹੌਲੀ ਹੌਲੀ 1992 ਚ ਬਿਆੰਤੇ ਬੁੱਚੜ ਦਾ ਰਾਜ ਆ ਗਿਆ। ਇਹ ਸਾਰੇ ਸਿਸਟਮ ਦੀ ਕਹਾਣੀ ਹੋਰ ਤਰ੍ਹਾਂ ਦੀ ਹੈ। ਪਰ ਬੀਜੇਪੀ ਨੂੰ ਹਿੰਦੂ ਤਵੀ, ਜਨਸੰਘੀ ਜਾਂ ਭਾਜਪਾ ਦੇ ਭਗਵੇਂ ਬ੍ਰਿਗੇਡ ਨੂੰ ਸਿੱਖ ਸਮਾਜ ਅਜੇ ਤੱਕ ਪ੍ਰਵਾਨ ਨਹੀਂ ਕਰ ਸਕਿਆ ਤੇ ਕਰਨਾ ਚਾਹੀਦਾ ਵੀ ਨਹੀਂ। ਗੰਗੂ ਦੇ ਵਾਰਸ ਆ ਜਿਹੜੇ, ਚਾਹੇ ਉਹ ਕਾਂਗਰਸ ਦੇ ਰੂਪ ਚ ਨੇ ਚਾਹੇ ਭਾਜਪਾ ਦੇ ਰੂਪ ਚ ਨੇ, ਇਹਨਾਂ ਨੂੰ ਪਛਾਣਨਾ ਚਾਹੀਦਾ। ਗੰਗੂ ਬ੍ਰਾਹਮਣ ਦੇ ਵਾਰਸ ਜਿਹੜੇ ਨੇ, ਇਹਨਾਂ ਨੇ ਸਦਾ ਉਸ ਹਿੰਦੂ ਤਵ ਦਾ, ਉਸ ਭੰਗਵੇਂ ਬ੍ਰਿਗੇਡ ਦਾ ਝੰਡਾ ਚੱਕਿਆ ਹੋਇਆ ਜਿਹੜਾ ਸਿੱਖੀ ਨੂੰ ਜਾਂ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮੰਨਣ ਨੂੰ ਤਿਆਰ ਨਹੀਂ, ਤੇ ਉਹ ਸਿੱਖਾਂ ਨੂੰ ਅਸਿਮੀਲੇਟ ਕਰਨ ਦੇ ਏਜੰਡੇ ਤਹਿਤ ਚੱਲ ਰਹੇ। ਜਦੋਂ ਕਾਂਗਰਸ ਜ਼ੁਲਮ ਕਰਦੀ ਆ ਉਹਦੇ ਨਾਲ ਲੜਦੇ ਆ, ਲੜਨਾ ਸੌਖਾ, ਕਿਉਂਕਿ ਸਿੱਧੇ ਤੌਰ ਤੇ ਠੋਕ ਲਓ ਵੈਦਿਆਂ ਨੂੰ, ਠੋਕ ਲਓ ਇੰਦਰਾ, ਮਾਰ ਲਓ ਜਿਹੜੇ ਉਹਨਾਂ ਦੇ ਫੀਲੇ ਡੀਐਸਪੀ ਐਸਐਸਪੀ ਬਣੇ ਫਿਰਦੇ ਆ, ਰਗੜ ਸਿੱਟੋ ਬਿਆੰਤੇ ਬੁੱਚੜ ਵਰਗੇ, ਇਹ ਲੜਾਈ ਸੌਖੀ ਹੈ। ਪਰ ਜਿਹੜੀ ਸਹਿਜੇ ਸਹਿਜੇ ਸਿੱਖਾਂ ਅੰਦਰੋਂ ਸਿੱਖੀ ਕੱਢ ਕੇ ਉਹਨਾਂ ਦਾ ਹਿੰਦੂਕਰਨ ਕਰਨਾ, ਜਿਹੜਾ ਭਗਵੇਂ ਬ੍ਰਿਗੇਡ ਵਾਲਾ ਬੀਜੇਪੀ ਵਾਲਾ ਕੰਮ, ਇਹ ਬੜਾ ਖਤਰਨਾਕ। ਇਸ ਕਰਕੇ ਆਮ ਸਿੱਖ ਨੂੰ ਇਸ ਗੱਲ ਦੀ ਸਮਝ ਆਉਣੀ ਬੜੀ ਜ਼ਰੂਰੀ ਹੈ। ਕੱਲ ਮੈਂ ਸੋਸ਼ਲ ਮੀਡੀਆ ਆਪਦੇ ਫੇਸਬੁੱਕ ਅਕਾਊਂਟ ਤੇ ਬੀਜੇਪੀ ਦੀਆਂ ਕਰਤੂਤਾਂ ਲਿਖ ਕੇ ਇੱਕ ਪੋਸਟ ਪਾਈ। ਹਾਲਾਂਕਿ ਅਸੀਂ ਕਈ ਵਾਰ ਸੋਚਦੇ ਹੁੰਨੇ ਆ ਕਿ 10-15 ਸਾਲ ਪਹਿਲਾਂ ਤਾਂ ਫੇਸਬੁੱਕ ਦੀ ਚੜ੍ਹਾਈ ਸੀ, ਹੁਣ ਤਾਂ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਆ ਗਏ ਤੇ ਫੇਸਬੁੱਕ ਦਾ ਹੁਣ ਕੋਈ ਵਿਰਲਾ ਹੀ ਦੇਖ। ਪਰ ਕੱਲ ਤੋਂ ਜਦੋਂ ਤੋਂ ਉਹ ਪੋਸਟ ਪਾਈ, ਬਹੁਤ ਹੀ ਚੰਗਾ ਰਿਸਪੌਂਸ, ਖਾਸ ਤੌਰ ਤੇ ਪਹਿਲੀ ਵਾਰ ਹੋਇਆ ਕਿ ਘੱਟੋ ਘੱਟ 35-40 ਇਹੋ ਜਿਹੇ ਸੀਰੀਅਸ ਤੇ ਸੀਨੀਅਰ ਬੰਦਿਆਂ ਦੇ ਫੋਨ ਆਏ। ਉਹਨਾਂ ਨੇ ਆਪਦੀ ਚਿੰਤਾ ਜ਼ਾਹਿਰ ਕੀਤੀ, ਬੀਜੇਪੀ ਦੇ ਵੱਧ ਰਹੇ ਪ੍ਰਭਾਵ ਦੇ ਉੱਤੇ ਗੱਲਾਂ ਕੀਤੀਆਂ। ਮੈਂ ਉਹ ਪਹਿਲਾਂ ਤਾਂ ਹਰੇਕ ਹੀ ਬੰਦਾ ਕਵੇ ਕਿ ਤੁਸੀਂ ਜੀ ਜਿਹੜੀ ਦਿਖਾਈ ਆ ਇਹ ਗੱਲ ਹਕੀਕਤ ਬੜੀ ਵਧੀਆ ਹੈ, ਕਿਤੇ ਖਤਾ ਨਾ ਖਾ ਜੀਏ, ਉਹ ਨਾ ਹੋ ਜੇ, ਆਹ ਨਾ ਹੋ ਜੇ। ਤੇ ਮੈਂ ਹਰੇਕ ਨੂੰ ਇਹ ਗੱਲ ਕਹਾਂ ਕਿ ਜੇ ਯਾਰ ਤੁਸੀਂ ਚੇਤੰਨ ਹੋ ਬੀਜੇਪੀ ਤੋਂ, ਜੇ ਇੰਨਾ ਰਿਸਪੌਂਸ ਇੰਨਾ ਵਧੀਆ ਲੋਕਾਂ ਦੇ ਵਿੱਚ, ਪਤਾ ਸਮਝ ਲੱਗਦਾ ਸਾਫ਼ ਕਿ ਲੋਕ ਤਾਂ ਤਿਆਰ ਬੈਠੇ ਆ ਵੀ ਬੀਜੇਪੀ ਆਵੇ ਤਾਂ ਸਹੀ, ਇਹਨੂੰ ਕੀੜੇ ਖੜਾ ਦੇਾਂਗੇ, ਤਾਂ ਫਿਰ ਆਪਾਂ ਸਮਝੋ ਕਿ ਐਵੇਂ ਆਪਾਂ ਘਬਰਾਏ ਫਿਰਦੇ ਆ। ਹਕੀਕਤ ਲੋਕਾਂ ਨੂੰ ਇਹਨਾਂ ਬਾਰੇ ਪਤਾ, ਜਿਵੇਂ ਤੁਸੀਂ ਫੋਨ ਕਰਕੇ ਕਹਿ ਰਹੇ ਹੈਗੇ ਹੋ ਕਿ ਬੜੀ ਮਾੜੀ ਆ, ਤੇ ਬਾਕੀਆਂ ਨੂੰ ਵੀ ਪਤਾ। ਸੋ ਬੀਜੇਪੀ ਦਾ ਕੇਂਦਰ ਵਿੱਚ ਹੋਣਾ, ਸੱਤਾ ਵਿੱਚ ਹੋਣਾ, ਤੇ ਬਾਰ-ਬਾਰ ਇੰਟਰਨੈਸ਼ਨਲ ਲੈਵਲ ਤੇ ਮੋਦੀ ਦਾ ਚਿਹਰਾ, ਉਹ ਗੱਲਾਂ ਆਪਦੀ ਥਾਂ ਤੇ, ਉਹ ਤਾਂ ਪ੍ਰਭਾਵ ਉਹਦਾ ਬਾਕੀ ਪਾਰਟੀਆਂ ਨਾਲੋਂ ਬੈਟਰ ਹੋਣਾ ਇੱਕ ਤੱਥ ਵਾ। ਪਰ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਬਿਲਕੁਲ ਬੈਕ ਬੈਂਚਰ। ਅਸਲੀ ਜਿਹੜੀ ਲੜਾਈ ਆ ਉਹ ਇੱਥੋਂ ਦੇ ਹੋਰ ਦਲਾਂ ਦੇ ਵਿਚਾਲੇ ਹੋਣੀ। ਪਰ ਵਾਰ-ਵਾਰ ਇਹ ਗੱਲ ਸਾਨੂੰ ਕਰਨੀ ਪਊਗੀ ਕਿ ਜਿਹੜੀ ਇਹੋ ਜਿਹੀ ਸਿੱਖੀ ਦੀ ਦੁਸ਼ਮਣ ਜਮਾਤ ਆ ਬੀਜੇਪੀ, ਉਹਦਾ ਜਿਹੜਾ ਸੰਗ ਸਾਥ ਮਾਨਣ ਨੂੰ ਕੋਈ ਫਿਰਦੀ ਆ ਜਾਂ ਉਹਦੇ ਨਾਲ ਗੱਠਜੋੜ ਕਰਨ ਨੂੰ ਫਿਰਦੀ ਆ ਧਿਰ, ਪੱਲੇ ਉਹਦੇ ਵੀ ਕੱਖ ਨਹੀਂ ਰਹਿਣਾ। ਆਮ ਆਦਮੀ ਪਾਰਟੀ ਦਾ ਤਾਂ ਬਿਲਕੁਲ ਹੀ ਵੱਖਰਾ ਹਿਸਾਬ ਕਿਤਾਬ ਆ, ਪਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਾਤੀ ਤੌਰ ਤੇ ਉਹਨਾਂ ਦੀ ਧਿਰ ਦੇ ਉੱਤੇ ਕਾਫੀ ਇਲਜ਼ਾਮ ਇਸ ਤਰ੍ਹਾਂ ਦੇ ਲੱਗੇ। ਅੱਜ ਕਹਿੰਦੇ ਆ ਵੀ ਝੁੰਦਾ ਪਿੰਡ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਆਗੂ ਇਕਬਾਲ ਸਿੰਘ ਝੁੰਦਾ ਦੇ ਗ੍ਰਹਿ ਮੀਟਿੰਗ ਰੱਖੀ ਆ, ਜਿੱਥੇ ਇਸ ਗੱਲ ਤੇ ਚਰਚਾ ਕਰਨੀ ਹੈ, ਕਿਉਂਕਿ ਲੋਕ ਮੀਡੀਆ ਵਾਲੇ ਇਹ ਗੱਲ ਬਹੁਤ ਜ਼ੋਰਾਂ ਸ਼ੋਰਾਂ ਨਾਲ, ਪਤਾ ਨਹੀਂ ਉਹ ਸੱਚੀ ਆ ਕਿ ਝੂਠੀ ਆ, ਇਹ ਪ੍ਰਚਾਰੀ ਜਾ ਰਹੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਇਸ ਧੜੇ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਦੀ ਇੱਕ ਮੀਟਿੰਗ ਅਮਿਤ ਸ਼ਾਹ ਨਾਲ ਜਾਂ ਮੋਦੀ ਨਾਲ ਹੋਈ। ਹੁਣ ਇਸ ਗੱਲ ਦੇ ਉੱਤੇ ਅੱਜ ਉਹਨਾਂ ਦਾ ਵਿਚਾਰ ਆ ਜਾਊਗਾ ਤੇ ਆਪਾਂ ਕੱਲ ਨੂੰ ਉਹਦੇ ਤੇ ਗੱਲ ਕਰ ਲਾਂਗੇ। ਪਰ ਜੇਕਰ ਬੀਜੇਪੀ ਨਾਲ ਉਹ ਕੋਈ ਸਾਂਝ ਬਣਾ ਕੇ ਤੁਰ ਰਹੇ ਨੇ, ਤਾਂ ਜਿੱਥੇ ਵਾਰਸ ਪੰਜਾਬ ਦੇ ਨਾਲ ਗੱਠਜੋੜ ਇਹਨਾਂ ਵਾਰਸ ਪੰਜਾਬ ਵਾਲਿਆਂ ਨੇ ਜਦੋਂ ਤੋੜਿਆ, ਲੋਕਾਂ ਨੂੰ ਥੋੜਾ ਜਿਹਾ ਝਟਕਾ ਜਿਹਾ ਲੱਗਿਆ ਕਿ ਇਹਨਾਂ ਨੂੰ ਏਦਾਂ ਇਕੱਠੇ ਲੜਨਾ ਚਾਹੀਦਾ ਸੀ। ਹੋ ਸਕਦਾ ਜੇਕਰ ਅੱਜ ਇਹ ਗੱਲ ਨੰਗੀ ਹੋ ਗਈ
ਵੀ ਬੀਜੇਪੀ ਨਾਲ ਤੁਰਨਾ ਉਹਨਾਂ ਨੇ, ਯਾਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨੇ, ਤਾਂ ਲੋਕਾਂ ਨੇ ਇਹਨਾਂ ਨੂੰ ਹੌਸਲਾ ਦੇਣਾ, ਵਾਰਸ ਪੰਜਾਬ ਵਾਲਿਆਂ ਨੂੰ, ਵੀ ਤੁਸੀਂ ਠੀਕ ਕੀਤਾ ਜਿਹੜਾ ਉਹਨਾਂ ਤੋਂ ਦੂਰੀ ਬਣਾ ਦਿੱਤੀ। ਹੁਣ ਇਹਦੇ ਵਿੱਚ ਅਗਲੀ ਗੱਲ ਆ, ਕਈ ਬੰਦੇ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਉਡਾ ਦਿੰਦੇ ਹੁੰਦੇ ਨੇ। ਜੇਕਰ ਗਿਆਨੀ ਹਰਪ੍ਰੀਤ ਸਿੰਘ ਹੋਣ ਵਾਲੀ ਧਿਰ ਦੀ ਗੱਲ ਝੂਠੀ ਨਿਕਲੇ ਤਾਂ ਚੰਗੀ ਗੱਲ ਆ, ਪਰ ਇਹ ਵੀ ਗੱਲ ਚੇਤੇ ਰੱਖਣ ਦੀ ਆ ਕਿ ਬਹੁਤ ਸਾਰੇ ਬੰਦੇ ਵਾਰਸ ਪੰਜਾਬ ਦੇ ਬਾਰੇ ਵੀ ਸ਼ੱਕੀ ਜੀਆਂ ਗੱਲਾਂ ਐਵੇਂ ਬਿਨਾਂ ਬੇਸਿਰ ਪੈਰ ਤੋਂ ਉਡਾ ਰਹੇ ਨੇ। ਉਹਨਾਂ ਦੀ ਚਰਚਾ ਕਰਨ ਦੀ ਵੀ ਲੋੜ ਨਹੀਂ, ਪਰ ਜਦੋਂ ਤੱਕ ਕੋਈ ਠੋਸ ਗੱਲ ਸਾਹਮਣੇ ਨਾ ਹੋਵੇ ਉਹਨਾਂ ਟਾਈਮ ਇਹਨਾਂ ਨੂੰ ਫ੍ਰੀ ਟਾਈਮ ਮਿਲਣਾ ਚਾਹੀਦਾ। ਜਦੋਂ ਇਹ ਲੋਕ ਅਜੇ ਉਹਨਾਂ ਦਾ ਲੀਡਰ ਅੰਦਰ ਹੈ ਭਾਈ ਅਮਰਤਪਾਲ ਸਿੰਘ, ਉਹਨਾਂ ਦੇ ਸਾਰੇ ਆਗੂ ਬਿਲਕੁਲ ਉਵੇਂ ਆ, ਬਿਲਕੁਲ ਫਰੈਸ਼ ਬੰਦੇ ਆ ਜਿਵੇਂ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਸੀ। ਲੋਕਾਂ ਦਾ ਇਹਨਾਂ 'ਚ ਭਰੋਸਾ ਖਾਲਿਸਤਾਨ ਜਾਂ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਵਜੋਂ ਇਸ ਗਰੁੱਪ ਦੇ ਹਮਾਇਤੀਆਂ ਨੇ ਇੱਕ ਮੌਕੇ ਉੱਤੇ ਬਾਕੀ ਸਾਰਿਆਂ ਨਾਲੋਂ ਵੱਧ ਕੌਮ ਦਾ ਪਿਆਰ ਲਿਆ। ਲੋਕਾਂ ਨੂੰ ਤਾਂ ਇਉਂ ਲੱਗਣ ਲਾਤਾ ਕਿ ਬਸ ਨਹੀਂ, ਸੰਤ ਭਿੰਡਰਾਂ ਵਾਲਿਆਂ ਦੀ ਥਾਂ ਤੇ ਭਾਈ ਅਮਰਤਪਾਲ ਸਿੰਘ ਨੇ ਤੇ ਖਾਲਿਸਤਾਨ ਦਾ ਸੰਘਰਸ਼ ਇਹਨਾਂ ਨੇ ਅੱਗੇ ਤੋਰਨਾ। ਜਿੰਨਾ ਟਾਈਮ ਉਹ ਬਾਹਰ ਆ ਕੇ ਇਹਨਾਂ ਨੁਕਤਿਆਂ ਦੇ ਉੱਤੇ ਆਪਦੀ ਪੋਜੀਸ਼ਨ ਕਲੀਅਰ ਨਹੀਂ ਕਰਦੇ, ਉਹਨਾਂ ਟਾਈਮ ਕੋਈ ਵੀ ਨੈਗੇਟਿਵ ਗੱਲ ਕਹਿਣ ਤੋਂ ਬਚਣਾ ਚਾਹੀਦਾ। ਜਦੋਂ ਉਹ ਬਾਹਰ ਆ ਜਾਣਗੇ, ਕੀ ਉਹ ਭਾਰਤੀ ਸਿਆਸਤ ਵਿੱਚ ਜਿਵੇਂ ਮਾਨ ਸਾਹਿਬ ਜਾਂ ਹੋਰ ਲੋਕ ਚੱਲਦੇ ਆ ਉਵੇਂ ਚੱਲਣਾ ਚਾਹੁੰਦੇ ਆ, ਜਾਂ ਪੰਥਕ ਖੇਤਰ ਵਿੱਚ ਹੀ ਵਿਚਰਨਾ ਚਾਹੁੰਦੇ ਆ, ਇਹ ਗੱਲ ਉਦੋਂ ਦੇਖਾਂ। ਪਰ ਜਦੋਂ ਇੱਕ ਨਾਜ਼ੁਕ ਜਿਹੇ ਦੌਰ ਦੇ ਵਿੱਚ ਹੋਈਏ, ਉਦੋਂ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਕਿਸੇ ਦੇ ਖਿਲਾਫ ਗੱਲ ਕਰਨੀ, ਉਹ ਤੋਂ ਬਚਣਾ ਚਾਹੀਦਾ। ਖੈਰ, ਹੁਣ ਇੱਕ ਗੱਲ ਇਹ ਆ ਕਿ ਸਾਡੇ ਵਰਗੇ ਲੋਕ ਜਿਹੜੇ ਇੰਡੀਅਨ ਸਟੇਟ ਸਿਸਟਮ ਨੂੰ ਮੁਕੰਮਲ ਤੌਰ ਤੇ ਰੱਦ ਕਰਦੇ ਆ, ਉਹਨਾਂ ਨੂੰ ਬੜੀ ਮੌਜ ਨਾਲ ਕਹਿ ਲਿਆ ਜਾਂਦਾ ਕਿ ਇਹ ਤਾਂ ਪਾਕਿਸਤਾਨ ਦੇ ਏਜੰਟ ਨੇ। ਹੁਣ ਤਾਂ ਹਾਲ ਇਹ ਆ ਕਿ ਜਿਹੜੇ SIR ਜਿਹੜਾ ਇੱਕ ਚੱਲਿਆ ਹੋਇਆ ਵੀ ਸਾਰੇ ਭਾਰਤ ਦੇ ਵਿੱਚ ਵੋਟਾਂ ਦਾ ਅਸੀਂ ਕਰਨਾ ਨਿਰੀਖਣ, ਵੋਟਰ ਸੂਚੀਆਂ ਦੀ ਸਪੈਸ਼ਲ ਵਿਸ਼ੇਸ਼ ਤੌਰ ਤੇ ਸੋਧ ਕਰਨ ਦਾ SIR ਪ੍ਰੋਜੈਕਟ ਆ ਜਿਹੜਾ, ਉਹਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਵੀ ਕੱਲ ਸੁਣਵਾਈ ਸੀ। ਉੱਥੇ ਸੁਪਰੀਮ ਕੋਰਟ ਦੇ ਉਸੇ ਮੁੱਖ ਜੱਜ ਨੇ, ਸੂਰਿਆ ਕਾਂਤ ਨੇ, ਜਿਹਦੇ ਕਈ ਵਿਵਾਦਤ ਜੇ ਮਸਲੇ ਵਿਵਾਦ ਉੱਠਦੇ ਰਹਿੰਦੇ ਆ, ਉਹਦੀ ਅਗਵਾਈ ਹੇਠ ਕਿਹਾ ਗਿਆ ਕਿ ਜੀ ਜੋ SIR ਕਰ ਰਹੀ ਆ, ਚੋਣ ਕਮਿਸ਼ਨ ਕਰ ਰਿਹਾ, ਇਹ ਬਿਲਕੁਲ ਠੀਕ। ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਵੋਟ ਦਾ ਹੱਕ ਖੋਹ ਲਿਆ ਜਾਂਦਾ ਇਸ ਸਪੈਸ਼ਲ ਜਿਹੜੀ ਚੱਲ ਰਹੀ ਆ SIR ਚੋਣ ਕਮਿਸ਼ਨ ਵੱਲੋਂ, ਉਹਨਾਂ ਨੂੰ ਫਿਰ ਕੀ ਮੰਨਿਆ ਜਾਂਦਾ ਵੀ ਉਹ ਭਾਰਤ ਦੇ ਨਾਗਰਿਕ ਨਹੀਂ ਹੈਗੇ, ਜਾਣੀ ਕਿ ਪਾਕਿਸਤਾਨ ਦੇ ਨਾਗਰਿਕ ਨੇ। ਇਹ ਇੱਥੇ ਕਈ ਸਾਡੇ ਆਲੇ ਦੁਆਲੇ ਭੈਣ ਭਰਾ ਜਦੋਂ ਪੁੱਛਦੇ ਆ, ਗੱਲਾਂ ਕਰਦੇ ਆ ਕਿ ਜੀ ਸਾਡੀ ਵੋਟ ਜੇ ਨਾ ਹੋਈ, ਫਿਰ ਉਹਨਾਂ ਨੂੰ ਕਹਿ ਛੱਡੀਦਾ ਫਿਰ ਤੁਸੀਂ ਸਾਡੇ ਵਾਂਗੂ ਪਾਕਿਸਤਾਨ ਦੇ ਏਜੰਟ ਬਣ ਗਏ, ਬਸ ਤੁਸੀਂ ਪਾਕਿਸਤਾਨੀਆਂ ਰਹੀ ਚੱਲੋ ਇੱਥੇ ਜਿੰਨਾ ਟਾਈਮ ਮਰਜੀ, ਤੁਸੀਂ ਧੁਰੰਧਰ ਹੋ ਪਾਕਿਸਤਾਨ ਦੇ। ਖੈਰ, ਹਾਸੇ ਦਾ ਹਾਸਾ ਰਿਹਾ। ਇੱਕ ਗੱਲ ਹੈ ਕਿ ਇੱਕ ਬੱਚੇ ਨੇ ਪੇਪਰ ਦਿੱਤਾ, ਉਹਦਾ ਨਾਂ ਸੀ ਦੇਦਾਂਤ। ਉਹਨੇ ਦੇਖਿਆ ਵੀ ਉਹਦੇ ਨੰਬਰ ਫਿਜ਼ਿਕਸ ਦੇ ਸਬਜੈਕਟ ਚੋਂ ਬਹੁਤ ਘੱਟ ਆ। ਉਹਨੂੰ ਲੱਗਿਆ ਕਿ ਮੇਰੇ ਇੰਨੇ ਘੱਟ ਨੰਬਰ ਨਹੀਂ ਆ ਸਕਦੇ। ਉਹਨੇ ਕੀ ਕੀਤਾ ਬਈ ਜਿਹੜੀ ਫੋਟੋ ਕਾਪੀ ਮੰਗ ਲਈ ਆਪਦੇ ਉਹਦੀ, ਵੀ ਮੈਨੂੰ ਦਿਖਾਓ ਕਿੱਥੇ ਮੇਰੇ ਤੁਸੀਂ ਇੰਨੇ ਨੰਬਰ ਘੱਟ ਲਾਏ। ਉਹ ਜਦੋਂ ਉਹਦੇ ਸਾਹਮਣੇ ਆਇਆ ਤਾਂ ਉਹ ਕਹਿੰਦਾ ਇਹ ਤਾਂ ਮੇਰੀ ਹੈ ਹੀ ਨਹੀਂ ਹੈਗੀ, ਇਹ ਮੇਰੀ ਹੈਂਡ ਰਾਈਟਿੰਗ ਹੀ ਨਹੀਂ ਹੈਗੀ, ਇਹ ਕਿਹਦੇ ਨੰਬਰ ਆ, ਕਿਹਦਾ ਪੇਪਰ ਆ ਜਿਹੜਾ ਮੇਰੇ ਸਿਰ ਮੜੀ ਜਾਂਦੇ ਨੇ। ਇੰਗਲਿਸ਼ ਦੀ ਕਾਪੀ ਮੈਚ ਹੋ ਗਈ ਆ, ਕੰਪਿਊਟਰ ਸਾਇੰਸ ਦੀ ਮੈਚ ਹੋ ਗਈ ਆ, ਪਰ ਫਿਜ਼ਿਕਸ ਦੀ ਨਹੀਂ। ਉਹ ਬੱਚੇ ਨੇ ਇਸ ਗੱਲ ਤੇ ਇਸ਼ੂ ਬਣਾਇਆ ਕਿ ਮੇਰੀ ਹੈਂਡ ਰਾਈਟਿੰਗ ਲੈ ਲਓ, ਇਹ ਮੇਰੀ ਹੈ ਨਹੀਂ ਗੀ, ਇਹ ਹੈਂਡ ਰਾਈਟਿੰਗ ਬਣਾ ਲਓ, ਇਹ ਪੇਪਰ ਮੇਰਾ ਨਹੀਂ ਜਿਹੜਾ ਤੁਸੀਂ ਕਿਸੇ ਹੋਰ ਦੇ ਨੰਬਰ ਮੇਰੇ ਖਾਤੇ ਪਾਈ ਜਾਂਦੇ। ਖੈਰ, ਇਹ ਮਸਲਾ ਉਹਨੇ ਐਕਸ ਟਵਿੱਟਰ ਦੇ ਉੱਤੇ ਪੋਸਟ ਕਰਤਾ। ਉਹਦੇ ਸਾਰੇ ਜਿਹੜੇ ਉਹ ਆਪਦੇ ਪੇਪਰ ਸੀ ਉਹ ਪਾਤੇ, ਕਿਹਾ ਦੇਖੋ ਕਿਸੇ ਹੋਰ ਦੇ ਪੇਪਰ ਨੂੰ ਮੇਰਾ ਪੇਪਰ ਕਹਿ ਕੇ, ਇਹਦਾ ਮਤਲਬ ਇਹ ਹੈ ਕਿ ਮੇਰਾ ਪੇਪਰ ਕਿਸੇ ਹੋਰ ਨੂੰ ਦੇ ਕੇ ਉਹਨੂੰ ਪਾਸ ਕਰਤਾ ਤੇ ਮੇਰੇ ਨੰਬਰ ਘੱਟ। ਇਸ ਗੱਲ ਦੇ ਉੱਤੇ ਉਹ ਮਸਲਾ ਸੋਸ਼ਲ ਮੀਡੀਆ ਤੇ ਭਖ ਗਿਆ, ਕਿਉਂਕਿ ਇੱਕ ਬੱਚੇ ਦੀ ਗੱਲ ਸੀ। ਔਰ ਮੈਂ ਫੇਰ ਕਹਿੰਦਾ, ਇਹ ਇੰਡੀਅਨ ਭਾਰਤੀ ਬੱਚਾ। ਹੁਣ ਇੱਕ DD
ਜਿਹਨੂੰ ਦੂਰਦਰਸ਼ਨ ਕਹਿੰਦੇ ਆ, ਉਹਦੇ ਉੱਤੇ ਕੰਮ ਕਰਦਾ ਇੱਕ ਪੱਤਰਕਾਰ ਆ ਅਸ਼ੋਕ ਸ੍ਰੀਵਾਸਤਵਾ। ਉਹਨੇ ਫਿਰ ਆਪਦੀ ਖੋਜਬੀਨ ਸ਼ੁਰੂ ਕੀਤੀ, ਖੋਜੀ ਪੱਤਰਕਾਰ। ਉਹਨੇ ਉਹਦਾ ਕਿਤੇ ਐਕਸ ਅਕਾਊਂਟ, ਜਿਹੜਾ ਟਵਿੱਟਰ ਦਾ ਅਕਾਊਂਟ ਆ, ਉਹ ਖੋਲਿਆ। ਹੁਣ ਚਾਹੇ ਉਹ ਕਿਸੇ ਦਾ ਵੀ ਹੋਵੇ, ਉੱਤੇ ਲਿਖਿਆ ਹੋ ਜਿਹੜਾ ਹੁੰਦਾ ਐਕਸ ਦੇ ਉੱਤੇ ਵੀ ਇਹ ਜਿਹੜਾ ਇਹਦਾ ਖੇਤਰ ਆ ਉਹ ਸਾਊਥ ਏਸ਼ੀਆ ਵਾ। ਹੁਣ ਉਹਨੇ ਕੱਢਤਾ ਫਿਰ ਰਿਜ਼ਲਟ। ਉਹ ਕਹਿੰਦਾ ਜੀ ਇਹ ਤਾਂ ਪਾਕਿਸਤਾਨ ਤੋਂ ਚੱਲਦਾ ਹੋ ਸਕਦਾ, ਇਹਦਾ ਬੰਦਾ ਪਾਕਿਸਤਾਨੀ ਆ ਮੁੰਡਾ, ਇਹ ਨਹੀਂ ਆਪਣੇ ਇੰਡੀਆ ਨੂੰ ਬਦਨਾਮ ਕਰ ਰਿਹਾ। ਉਸ ਗੱਲ ਤੋਂ ਫਿਰ ਰੌਲਾ ਪੈ ਗਿਆ ਬਈ ਇੱਕ ਇੰਡੀਅਨ ਬੰਦੇ ਨੂੰ ਤੁਸੀਂ ਪਾਕਿਸਤਾਨੀ ਕਹਿ ਰਹੇ ਹੋ, ਪਰ WhatsApp ਯੂਨੀਵਰਸਿਟੀ ਇੱਕ ਇੱਥੇ ਬੜੀ ਵੱਡੀ ਆਈਟਮ ਆ, ਉਹਨਾਂ ਨੂੰ ਭਾਗਵੇਂ ਬ੍ਰਿਗੇਡ ਨੂੰ ਜਦੋਂ ਇਹ ਲੱਭਿਆ ਵੀ ਸਾਡੇ ਸਿਸਟਮ ਉੱਤੇ ਸਵਾਲ ਕਰ ਗਿਆ ਮੁੰਡਾ ਜਵਾਕ, ਫਿਰ ਜੀ ਚੱਕ ਲੋ ਧਰ ਲੋ ਹੋ ਗਈ। ਉਹਨੂੰ ਕਹਿੰਦੇ ਤਾਂ ਪਾਕਿਸਤਾਨੀ ਆ, ਉਹ ਪਾਕਿਸਤਾਨ ਦਾ ਏਜੰਟ ਆ, ਉਹਨੇ ਤਾਂ ਇੰਡੀਆ ਨੂੰ ਬਦਨਾਮ ਕਰ ਛੱਡਿਆ, ਜੇ ਹੈ ਉਹ ਹੈ। ਅਖੀਰ ਉਸ ਬੱਚੇ ਦੇ ਭਰਾ ਨੇ, ਜਿਹੜਾ ਉਹ ਤੋਂ ਥੋੜਾ ਜਿਹਾ ਵੱਡਾ, ਤੇ ਉਹਦੇ ਵਕੀਲ ਨੇ ਆ ਕੇ ਕਿਹਾ ਕਿ ਨਹੀਂ, ਅਸੀਂ ਪਾਕਿਸਤਾਨੀ ਨਹੀਂ ਹੈਗੇ, ਅਸੀਂ ਇੰਡੀਆ 'ਚ ਰਹਿੰਦੇ ਆ, ਅਸੀਂ ਸਿਰਫ ਇੱਥੇ ਆਪਣੇ ਨਾਲ ਹੋਈ ਇੱਕ ਕਲੈਰੀਕਲ ਗਲਤੀ ਦਾ ਸਾਹਮਣਾ ਕਰ ਰਹੇ ਆ, ਤੇ ਤੁਸੀਂ ਇਹਨੂੰ ਸਾਡਾ ਸਾਥ ਦਿਓ। ਕਿਉਂ ਸਾਨੂੰ ਭੰਡਣ ਲੱਗੇ ਹੋ? ਭੋਰਾ ਪਰ ਨਿਆਣਾ, ਉਹ ਵਿਚਾਰਾ ਬੜਾ ਪੀੜਤ ਆ ਕਿ ਮੈਨੂੰ ਇੰਡੀਅਨ ਨਹੀਂ ਮੰਨਿਆ ਜਾ ਰਿਹਾ, ਤੇ ਉਹਨੂੰ ਕਿਹਾ ਜਾ ਰਿਹਾ ਕਿ ਉਹ ਪਾਕਿਸਤਾਨੀ ਹੈ। ਪਰ ਇਹ ਕੱਲੀ ਇਸ ਵਿਦਾਂਤ ਨਾਉ ਦੇ ਬੱਚੇ ਦੀ ਟ੍ਰੈਜਡੀ ਨਹੀਂ ਹੈ। ਜੇ ਕੋਈ ਨੀਟ ਦਾ ਪੇਪਰ ਲੀਕ ਕਰਨ ਤੇ ਸਵਾਲ ਕਰ ਲਵੇ, ਕਹਿੰਦੇ ਤੂੰ ਪਾਕਿਸਤਾਨੀ। ਜੇ CBSE ਬੋਰਡ ਦੇ ਪੰਗੇ 'ਚ ਬਹੁਤ ਪੰਗੇ ਪੈ ਰਹੇ ਨੇ, ਅੱਜ ਅਖਬਾਰਾਂ 'ਚ ਖਬਰ ਛਪੀ ਆ ਬਕਾਇਦਾ ਕਿ ਸੁਪਰੀਮ ਕੋਰਟ ਦੇ ਵਿੱਚ 2 ਭਾਰਤੀ ਭਾਸ਼ਾਵਾਂ ਸਣੇ 3 ਭਾਸ਼ਾਵਾਂ ਦੀ ਪੜ੍ਹਾਈ ਲਾਜ਼ਮੀ ਕਰਨ ਦੇ CBSE ਬੋਰਡ ਦੇ ਪਾਲਿਸੀ ਫੈਸਲੇ ਨੂੰ ਚੁਣੌਤੀ ਦਿੱਤੀ ਪਟੀਸ਼ਨ ਤੇ ਸੁਣਵਾਈ ਹੋਈ ਹੈ। ਜਿਹੜੇ ਬੰਦਿਆਂ ਨੇ CBSE ਬੋਰਡ ਦੇ ਇਸ ਫੈਸਲੇ ਨੂੰ ਚੈਲੰਜ ਕੀਤਾ ਵੀ 3 ਭਾਸ਼ਾਈ ਨੇਮ, ਮਤਲਬ 3 ਲੈਂਗੁਏਜ ਪੜ੍ਹਨੀਆਂ, ਉਹ ਇੱਕ ਚੱਲਦਾ ਮਸਲਾ, ਪਰ ਉਹ ਕਹਿੰਦੇ ਜੀ ਇਹ ਤਾਂ RSS ਦੇ ਜਿਹੜੇ ਜਾਂ ਭਗਵੇਂ ਬ੍ਰਿਗੇਡ ਦੇ ਬੰਦੇ ਆ, ਉਹ ਕਹਿ ਰਹੇ ਨੇ CBSE ਬੋਰਡ ਦੇ ਉੱਤੇ ਸਵਾਲ ਚੱਕਣ ਵਾਲੇ ਪਾਕਿਸਤਾਨ ਦੇ ਏਜੰਟ ਨੇ। ਸੋ ਮੈਂ ਇਕੱਲਾ ਨਹੀਂ, ਜਾਂ ਸਾਡੇ ਵਰਗੇ ਇਕੱਲੇ ਨਹੀਂ, ਸਾਡੇ ਵਰਗੇ ਬਹੁਤ ਨੇ ਭਾਰਤ ਵਿੱਚ ਜਿਹੜੇ ਪਾਕਿਸਤਾਨ ਦੇ ਏਜੰਟ ਕਹੇ ਜਾ ਰਹੇ ਨੇ। ਇੱਥੇ ਜੇ ਕੋਈ ਪੈਟਰੋਲ ਦਾ ਰੇਟ ਵਧਣ ਦੇ ਉੱਤੇ ਗੱਲ ਕਰ ਲਵੇ, ਤੂੰ ਪਾਕਿਸਤਾਨ ਦਾ ਏਜੰਟ। ਜੇ ਕੋਈ ਕਵੇ ਵੀ ਯਾਰ ਡਾਲਰ ਦੇ ਮੁਕਾਬਲੇ ਆਪਣਾ ਰੁਪਈਆ ਇੰਨਾ ਡਿੱਗ ਰਿਹਾ, ਤੂੰ ਪਾਕਿਸਤਾਨ ਦਾ ਏਜੰਟ ਆ। ਕਿਸੇ ਵੀ ਮਸਲੇ ਉੱਤੇ ਮੋਦੀ ਨੂੰ, ਮੋਦੀ ਤੰਤਰ ਨੂੰ, ਭਗਵੇਂ ਬ੍ਰਿਗੇਡ ਨੂੰ, ਦੇਸ਼ ਦੇ ਸਿਸਟਮ ਨੂੰ ਕੋਈ ਸਵਾਲ ਕਰੋ ਤਾਂ ਉਹ ਪਾਕਿਸਤਾਨ ਦਾ ਏਜੰਟ ਆ। ਅੱਜ ਉਸ ਬੱਚੇ ਦੀ ਮਾਨਸਿਕ ਹਾਲਤ ਜਿਹੜੀ ਆ ਉਹ ਬਹੁਤ ਜ਼ਿਆਦਾ ਦੁਖੀ ਆ। ਉਹਦੇ ਪੇਪਰ ਸਾਰਾ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ, ਤੇ ਲੋਕ ਬੜੇ ਹੈਰਾਨ ਤੇ ਪਰੇਸ਼ਾਨ ਨੇ ਕਿ ਇਹ ਕਿਹੋ ਜਿਹਾ ਮੁਲਕ ਹੈ ਜਿੱਥੇ ਕੋਈ ਸੁਣਵਾਈ ਨਹੀਂ, ਕੋਈ ਗੱਲ ਨਹੀਂ, ਤੇ ਸ਼ਰੇਆਮ ਜਿਹੜਾ ਵੀ ਬੰਦਾ ਬੋਲਦਾ ਮਾੜਾ ਜਿਹਾ ਉਹਨੂੰ ਕਹਿ ਛੱਡਦੇ ਆ ਇਹ ਪਾਕਿਸਤਾਨ ਦਾ ਏਜੰਟ ਆ। ਸਤਨਾਮ ਸਿੰਘ ਮਾਣਕ ਜਿਹੜੇ ਅਜੀਤ ਅਖਬਾਰ ਦੇ ਵਿੱਚ ਲਿਖਦੇ ਰਹੇ ਆ, ਇੰਨਾ ਲੰਮੇ ਅਰਸੇ ਤੋਂ ਉਹਨਾਂ ਦਾ ਨਾਂ ਬਣਿਆ ਹੋਇਆ, ਅੱਜ ਮੈਂ ਉਹਨਾਂ ਦਾ ਵੀ ਲਿਖਿਆ ਹੋਇਆ ਇੱਥੇ ਪੜ੍ਹ ਰਿਹਾ ਸੀ ਬਈ ਜਿਹੜਾ ਚੋਣ ਕਮਿਸ਼ਨ ਨੇ SIR ਦੇ ਉੱਤੇ ਨਿਬੇੜਾ ਕੀਤਾ ਵੀ ਇਹ ਕਿੰਨੀ ਮਾੜੀ ਗੱਲ ਆ, ਵੀ ਉਹ ਫੈਸਲੇ 'ਚ ਕਿਹਾ ਵੀ ਜਿਹੜਾ ਆਧਾਰ ਕਾਰਡ ਆ ਉਹ ਦੇਸ਼ ਦੀ ਨਾਗਰਿਕਤਾ ਦਾ ਪ੍ਰਮਾਣ ਨਹੀਂ ਹੈ, ਤੇ ਕਹਿੰਦਾ ਵੀ ਹੋਰ ਕਿਹੜਾ ਫਿਰ ਪ੍ਰਮਾਣ ਆ? ਜਿਹੜਾ ਵੀ ਮੂਹਰੇ ਕਰਦੇ ਹੋ ਪਾਰਲੀਮੈਂਟ, ਦੂਜਾ ਪਾਸਪੋਰਟ ਨੂੰ ਕਹਿ ਦਿੰਦੇ ਹੋ ਇਹਦਾ ਟਰੈਵਲਿੰਗ ਡਾਕੂਮੈਂਟ, ਕੋਈ ਤਾਂ ਚੀਜ਼ ਹੋਵੇ ਜਿਹਨੂੰ ਤੁਸੀਂ ਮੰਨੋ ਵੀ ਇਹ ਦੇਸ਼ ਦੇ ਵਿੱਚ ਤੁਹਾਡਾ ਨਾਗਰਿਕਤਾ ਦਾ ਪ੍ਰਮਾਣ ਪੱਤਰ ਆ। ਪਰ ਸਤਨਾਮ ਸਿੰਘ ਮਾਣਕ ਸਮੇਤ ਜਿੰਨੇ ਇਸ ਮੁਲਕ ਦੇ ਚਹੇਤੇ ਨੇ, ਜਦੋਂ ਉਹ ਹੈਰਾਨ ਪਰੇਸ਼ਾਨ ਹੋ ਕੇ ਦੇਖ ਰਹੇ ਨੇ ਕਿ ਇੰਡੀਅਨ ਸਿਸਟਮ ਦੇ ਹਰੇਕ ਹਿੱਸੇ ਵੱਲੋਂ ਹਰ ਇੱਕ ਡਾਕੂਮੈਂਟ ਤੇ ਸਵਾਲੀਆ ਨਿਸ਼ਾਨ ਲਾਇਆ ਜਾ ਰਿਹਾ। ਇੱਕ ਡਿਪਾਰਟਮੈਂਟ ਸਰਕਾਰ ਦਾ ਕਹਿ ਰਿਹਾ ਆਧਾਰ ਕਾਰਡ ਕੋਈ ਮੈਟਰ ਕਰਦੀ ਚੀਜ਼ ਨਹੀਂ ਜੀ, ਅਸੀਂ ਨਹੀਂ ਇਹਨੂੰ ਮੰਨਦੇ, ਇਹ ਤੁਹਾਡੀ ਸਿਟੀਜ਼ਨਸ਼ਿਪ ਦਾ ਡਾਕੂਮੈਂਟ ਨਹੀਂ ਮੰਨਿਆ ਜਾ ਸਕਦਾ। ਦੂਜਾ ਆਉਂਦਾ, ਉਹ ਕਹਿੰਦਾ ਜੀ ਮੈਂ ਪਾਸਪੋਰਟ ਨੂੰ ਨਹੀਂ ਮੰਨਦਾ, ਪਾਸਪੋਰਟ ਮੇਰੇ ਲਈ ਕੋਈ ਅਰਥ ਨਹੀਂ ਰੱਖਦਾ। ਤੀਜਾ ਕਹਿੰਦਾ ਮੈਂ ਕੀ ਜਾਣਦਾ ਜੀ ਤੇਰੇ ਡਰਾਈਵਿੰਗ ਲਾਇਸੈਂਸ। ਚੌਥਾ, ਹਰ ਡਾਕੂਮੈਂਟ ਤੇ ਜਿੱਥੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੋਵੇ
ਉੱਥੇ ਫਿਰ ਸਾਨੂੰ ਚਿੰਤਾ ਕਰਨ ਦੀ ਕੀ ਲੋੜ ਆ। ਇਸ ਭਾਰਤ ਵਿੱਚ ਕਰੋੜਾਂ ਦੀ ਗਿਣਤੀ 'ਚ ਪਾਕਿਸਤਾਨ ਦੇ ਏਜੰਟ, ਸਾਡੇ ਵਰਗੇ ਪਾਕਿਸਤਾਨ ਦੇ ਏਜੰਟਾਂ ਦਾ ਜਿਹੜਾ ਭੰਡਾਰਾ ਉਹ ਭਰਨਗੇ, ਭਰ ਰਹੇ ਨੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਹਰੇਕ ਬੰਦਾ ਲੁਕਦਾ ਫਿਰਦਾ, ਭੱਜਿਆ ਫਿਰਦਾ ਵੀ ਕਿਤੇ ਮੇਰੇ ਪਾਕਿਸਤਾਨੀ ਏਜੰਟ ਹੋਣ ਦੀ ਮੋਹਰ ਨਾ ਲੱਗ ਜੇ, ਉੱਥੇ ਸਾਨੂੰ ਇਸ ਗੱਲ ਦੀ ਤਸੱਲੀ ਆ ਕਿ ਇਹ ਮੁਲਕ, ਇਸ ਮੁਲਕ ਦਾ ਸਿਸਟਮ ਜਿੰਨਾ ਲੋਕਾਂ ਨੂੰ ਜਲੀਲ ਕਰ ਰਿਹਾ, ਤੰਗ ਕਰ ਰਿਹਾ, ਇਹਦੇ ਨਾਲ ਹੋਰ ਲੋਕਾਂ ਨੂੰ ਸਮਝ ਲੱਗੂਗੀ ਕਿ ਇਸ ਮੁਲਕ ਦੇ ਖਿਲਾਫ ਲੜਨ ਵਾਲੇ ਲੋਕ ਸੱਚੇ ਆ। ਜਦੋਂ ਆਪਣੀ ਕੌਮ ਦੇ ਵਿੱਚ, ਸਿੱਖ ਕੌਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਸ ਮੁਲਕ ਦੇ ਸਿਸਟਮ ਨੂੰ, ਇਸ ਮੁਲਕ ਦੇ ਸਾਰੇ ਢਾਂਚੇ ਨੂੰ ਸਮਰਪਿਤ ਹੋ ਕੇ ਲੋਕ ਡਟੇ ਹੋਏ ਨੇ ਕਿ ਜੀ ਇਹਦੇ ਵਿੱਚ ਹੀ ਸਾਰਾ ਕੁਝ ਹੈ, ਉਸ ਮੌਕੇ ਮੈਨੂੰ ਉਹ ਸਾਰੇ ਬੰਦੇ ਪਿਆਰੇ ਲੱਗਦੇ ਆ ਜਿਹੜੇ ਭਾਰਤ ਦੇ ਅੱਡ-ਅੱਡ ਖਿੱਤਿਆਂ ਵਿੱਚ ਵਸਦੇ ਆ, ਜਿਨ੍ਹਾਂ ਨੂੰ ਇਹ ਸਿਸਟਮ ਤੰਗ ਪਰੇਸ਼ਾਨ ਕਰ ਰਿਹਾ। ਅਸਲ ਵਿੱਚ ਇਉਂ ਹੈ ਕਿ ਸਿੱਖ ਪੰਥ ਜਾਂ ਪੰਜਾਬ ਹੀ ਹੈ, ਪੰਥ ਹੀ ਹੈ ਜਿਹੜਾ ਸਾਰੇ ਭਾਰਤ ਦੇ ਦੱਬੇ ਕੁਚਲੇ, ਨਿਮਾਣੇ, ਲਤਾੜੇ ਹੋਏ ਇਸ ਸਿਸਟਮ ਦੇ ਸਤਾਏ ਹੋਏ ਲੋਕਾਂ ਲਈ ਕੋਈ ਰਾਹਤ, ਕੋਈ ਬਾਂਹ ਬਣ ਸਕਦਾ, ਕਿਉਂਕਿ ਬਾਕੀ ਸਾਰਾ ਭਾਰਤ ਤਾਂ ਹੁਣ ਜਿੱਥੇ ਹੈ ਉੱਥੇ ਹੈ। ਇਸ ਬ੍ਰਾਹਮਣਵਾਦ ਨੂੰ ਸਮਰਪਿਤ ਭਾਰਤੀ ਨਿਜ਼ਾਮ ਦੀਆਂ ਕਿਆ ਬਾਤਾਂ। ਸਾਡੀ ਕੌਮ ਦੇ ਵਿੱਚ ਵੀ ਇਸ ਬ੍ਰਾਹਮਣਵਾਦ ਦਾ ਥੰਮ ਹੈਗਾ ਜਾਤ ਵਰਣ ਦੀ ਵੰਡ। ਸਿੱਖ ਉਹ ਹੈ ਜਿਹੜਾ ਜਾਤ ਵਰਣ ਨੂੰ ਮੰਨਦਾ ਹੀ ਨਹੀਂ, ਤੇ ਵਰਣ ਵੰਡ ਜਾਂ ਜਾਤ ਵਰਣ ਦੀ ਵੰਡ ਨੂੰ ਮੰਨਣ ਵਾਲਾ ਹਿੰਦੂ। ਪਰ ਸਾਡੀ ਕੌਮ ਦੇ ਵਿੱਚ ਦਿਨੋਂ ਦਿਨ ਇਹ ਮੈਲ, ਇਹ ਗੰਦਗੀ ਦੁਬਾਰਾ ਦਾਖਲ ਹੋ ਰਹੀ। ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਪਿਛਲੇ ਦਿਨੀ ਇੱਕ ਪਿੰਡ ਹੈਗਾ ਜੀ ਭੱਪਲ ਪਿੰਡ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਜੂਨ 1984 ਦੇ ਘੱਲੂ ਘਾਰੇ ਦੇ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਨੌਜਵਾਨਾਂ ਨੇ ਸ਼ਹੀਦੀ ਸਮਾਗਮ ਕਰਾਉਣ ਦਾ ਸੋਚਿਆ। ਉਸ ਨੌਜਵਾਨ ਨੇ ਜਦੋਂ ਉਸ ਗੁਰਦੁਆਰੇ ਜਿਹੜਾ ਉਹ ਜਾਂਦੇ ਆ ਉੱਥੇ ਗੱਲ ਕੀਤੀ ਤਾਂ ਉਹਨਾਂ ਨੇ ਕੀ ਕਿਹਾ, ਇਹ ਤਾਂ ਗੱਲ ਭੈੜੀ ਜੀ, ਪਰ ਕਰਨੀ ਪੈਣੀ ਆ ਕਿਉਂਕਿ ਗੱਲ ਸਮਝਾਉਣੀ ਪੈਂਦੀ। ਉਹ ਕਹਿੰਦੇ ਕਾਕਾ ਤੂੰ ਵੀ ਉਸ ਬਰਾਦਰੀ ਦਾ ਤੇ ਆਪਾਂ ਵੀ ਉਸ ਬਰਾਦਰੀ ਦੇ ਆ, ਆਪਾਂ ਨੂੰ ਤਾਂ ਪਹਿਲਾਂ ਹੀ ਉਹ ਕਹਿੰਦੇ ਆ ਇਹ ਗਲਤ ਹੈ, ਤੂੰ ਕਾਹਨੂੰ ਪੰਗਾ ਲੈਣ, ਤੂੰ ਇਸ ਗੱਲ ਨੂੰ ਛੱਡ, ਸਾਡੇ ਲਈ ਵੀ ਨਾ ਬਿਪਤਾ ਖੜੀ ਕਰ, ਤੂੰ ਪਿੰਡ 'ਚ ਜਾਂ ਤਾਂ ਦੂਜੇ ਗੁਰਦੁਆਰੇ ਜਾਇਆ ਤੇ ਸਾਡੇ ਤਾਂ ਹੱਥ ਖੜੇ ਆ, ਅਸੀਂ ਤਾਂ ਜੀ ਇੰਨੇ ਜੋਗੇ ਹੈ ਨਹੀਂ, ਗਰੀਬ ਕਿਰਤੀ ਬੰਦੇ ਆ, ਗੁਰਦੁਆਰੇ ਦੇ ਵਿੱਚ ਤੂੰ ਇੱਥੇ ਸੰਤਾਂ ਦਾ ਦਿਨ ਮਨਾਏਗਾ ਜੂਨ 84 ਦਾ, ਇੱਥੇ ਪੁਲਿਸ ਆ ਜੂ, ਆਹ ਹੋ ਜੂ, ਆਹ ਹੋ ਜੂ। ਹੈ ਉਸ ਤੋਂ ਬਾਅਦ 'ਚ ਉਹ ਪਿੰਡ ਦੇ ਜ਼ਿਮੀਂਦਾਰ ਭਾਈਚਾਰੇ ਵਾਲੇ ਗੁਰਦੁਆਰੇ ਚਲੇ। ਗੱਲ ਕਹਿਣੀ ਬੜੀ ਔਖੀ ਆ ਪਰ ਇਹ ਚੱਲਦਾ। ਉਸ ਗੁਰਦੁਆਰੇ ਵਾਲਿਆਂ ਨੇ ਵੀ ਕਹਿਤਾ ਵੀ ਜਦੋਂ ਤੈਨੂੰ ਤੇਰੇ ਗੁਰਦੁਆਰੇ ਵਾਲੇ, ਦੇਖੋ ਤੁਸੀਂ ਕਿਆ ਸਾਡੇ ਹਾਲਾਤ। ਪਿੰਡ 'ਚ ਇੱਕ ਗੁਰਦੁਆਰਾ ਹੋਰ ਸੀ, ਉੱਥੇ ਗਏ। ਅਖੀਰ ਇਹ ਮਸਲਾ ਭਖ ਗਿਆ। ਸੋਸ਼ਲ ਮੀਡੀਆ ਦਾ ਜ਼ਮਾਨਾ, ਸੋਸ਼ਲ ਮੀਡੀਆ ਦੇ ਰਾਹੀਂ ਇਹ ਮਸਲਾ ਅਕਾਲ ਤਖਤ ਸਾਹਿਬ ਤੇ ਚਿੱਠੀ ਲਿਖ ਕੇ ਪਾਤੀ। ਹੁਣ ਇੱਥੇ ਇੱਕ ਨੁਕਤਾ ਤਾਂ ਸਭ ਤੋਂ ਅਹਿਮ ਇਹ ਆ ਜਿਹਤੇ ਸਾਨੂੰ ਸਾਰਿਆਂ ਨੂੰ, ਸਹਿਰਦ ਸਿੱਖਾਂ ਨੂੰ ਫਖਰ ਹੋਣਾ ਚਾਹੀਦਾ ਕਿ ਜੇ ਦਲਿਤਾਂ ਦਾ ਕੋਈ ਮੁੰਡਾ ਸੰਤ ਭਿੰਡਰਾਂ ਵਾਲਿਆਂ ਦਾ ਦਿਨ ਮਨਾ ਰਿਹਾ ਤੇ ਉਹਦੇ ਨਾਲ ਪਿੰਡ ਦੇ ਹੋਰ ਸਾਰੇ ਜਿਹੜੇ ਹੋਰ ਬਰਾਦਰੀਆਂ ਦੇ ਨੌਜਵਾਨ ਆ ਉਹ ਸਾਥ ਦੇ ਰਹੇ ਨੇ, ਤੇ ਇਹ ਗੱਲ ਆਪਣੇ ਆਪ 'ਚ ਹੀ ਆਨੰਦ ਵਾਲੀ। ਖੈਰ ਇਹ ਮਸਲਾ ਪਿਛਲੇ 2-3 ਦਿਨ ਤੋਂ ਕਾਫੀ ਜ਼ਿਆਦਾ ਤੰਗ ਵੀ ਕਰ ਰਿਹਾ ਸੀ ਮਨ ਨੂੰ, ਪਰ ਇਹਦੇ ਉੱਤੇ ਜੋ ਐਕਟਿਵਿਜ਼ਮ ਹੋ ਰਹੀ ਸੀ ਉਹ ਵੀ ਸਕੂਨ ਵਾਲੀ ਸੀ। ਆਖਰ ਫੈਸਲਾ ਹੋਇਆ ਹੈ ਤੇ ਉੱਥੇ ਜਿਹੜੇ ਸੱਜਣਾ ਨੇ ਜਾ ਕੇ ਆਪਣਾ ਫਰਜ਼ ਨਿਭਾਇਆ ਉਹਨਾਂ ਦਾ ਵੀ ਧੰਨਵਾਦ। ਆਖਰ ਭੱਪਲ ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਗਲਤ ਕਰ ਰਹੇ ਹਾਂ ਜਿਹੜਾ ਇੱਥੇ ਇਹਨਾਂ ਨੂੰ ਪ੍ਰੋਗਰਾਮ ਤੋਂ ਰੋਕ ਰਹੇ ਹਾਂ। ਪ੍ਰੋਗਰਾਮ ਕਰਨਾ ਚਾਹੀਦਾ, ਹੋਏਗਾ ਪ੍ਰੋਗਰਾਮ। ਦੂਜਾ ਇਹ ਕਿ ਤੁਸੀਂ ਸ਼ੁਕਰ ਕਰੋ ਕਿ ਤੁਹਾਡੇ ਪਿੰਡ ਦੇ ਵਿੱਚ ਇਹੋ ਜਿਹੇ ਨੌਜਵਾਨ ਹੈਗੇ। ਤੀਜੀ ਗੱਲ ਹੋਰ ਜਿਹੜੀ ਸਭ ਤੋਂ ਵਧੀਆ ਮੈਨੂੰ ਲੱਗੀ, ਉੱਥੇ ਉਸ ਨੌਜਵਾਨ ਦੀ ਮਾਤਾ ਨੇ ਕਿਹਾ
ਕਿ ਮੈਨੂੰ ਪਹਿਲਾਂ ਤਾਂ ਲੱਗਿਆ ਕਿ ਇਹ ਕਾਹਨੂੰ ਪੰਗੇ ਲੈਂਦਾ, ਪਰ ਹੁਣ ਮੈਨੂੰ ਬਹੁਤ ਚੰਗਾ ਲੱਗਿਆ ਕਿ ਇਹ ਨਹੀਂ ਕਹਿੰਦਾ ਕਿ ਇੱਥੇ ਆਪਾਂ ਪ੍ਰੋਗਰਾਮ ਦੇ ਵਿੱਚ ਕੋਈ ਹੋਰ ਗੱਲ ਕਰਨੀ ਆ। ਆਪਾਂ ਤਾਂ ਗੁਰਮਤ ਦਾ ਸੰਦੇਸ਼ ਦੇਣ ਲਈ, ਸਿੱਖੀ ਦੀ ਗੱਲ ਕਰਨ ਲਈ, ਨਵੇਂ ਬੱਚਿਆਂ ਨੂੰ ਪੰਥ ਨਾਲ ਜੋੜਨ ਲਈ ਇੱਥੇ ਪ੍ਰੋਗਰਾਮ ਕਰਨਾ ਸੀਗਾ। ਤੇ ਮੈਨੂੰ ਜਦੋਂ ਪਤਾ ਲੱਗਿਆ, ਮੈਂ ਆਪਦੇ ਪੁੱਤ ਦੇ ਨਾਲ ਖੜ ਗਿਆ। ਇਸ ਘਟਨਾ ਦੇ ਬਹੁਤ ਸਾਰੇ ਪੱਖ ਨੇ। ਸਭ ਤੋਂ ਪਹਿਲਾਂ ਤਰਸ ਕਰੀਏ ਉਹਨਾਂ ਜਾਤ ਪ੍ਰਸਤ, ਬ੍ਰਾਹਮਣ ਪ੍ਰਸਤ ਲੋਕਾਂ ਦੀ ਫਿਤਰਤ ਉੱਤੇ ਤਰਸ ਕਰੀਏ, ਜਿਨ੍ਹਾਂ ਨੂੰ ਸਿੱਖੀ ਦਾ ਸੰਦੇਸ਼ ਜਿਹੜਾ ਹੈ ਉਹ ਅਜੇ ਤੱਕ ਨਹੀਂ ਮਿਲ ਸਕਿਆ, ਤੇ ਅਜੇ ਵੀ ਉਹ ਜਾਤ ਪਾਤ ਦੇ ਆਧਾਰਿਤ ਗੁਰਦੁਆਰੇ ਬਣਾਈ ਬੈਠੇ। ਦੂਜਾ ਪੱਖ ਹੋਰ ਅਹਿਮ ਹੈ ਕਿ ਜਦੋਂ ਇੱਕ ਦਲਿਤ ਬਰਾਦਰੀ ਦੇ ਸਿੱਖ ਨੇ ਆਪਦੇ ਗੁਰਦੁਆਰੇ ਦੇ ਲੋਕਾਂ ਦੀ ਇਹ ਗੱਲ ਮੰਨ ਲਈ ਕਿ ਯਾਰ ਸਾਰੇ ਗਰੀਬ ਕਿਰਤੀ ਬੰਦੇ ਆ, ਜੇ ਪੁਲਿਸ ਦਾ ਪੰਗਾ ਪੈ ਗਿਆ ਤੇ ਕੋਈ ਸਾਥ ਸਹਿਯੋਗ ਨਹੀਂ ਦਊਗਾ ਤੇ ਮੈਂ ਪਿੰਡ ਦੇ ਦੂਜੇ ਭਾਈਚਾਰੇ ਦੇ ਗੁਰਦੁਆਰੇ ਚਲੇ ਜਾਣਾ, ਇਹ ਗੱਲ ਬੜੇ ਅਰਥ ਰੱਖਦੀ। ਮੈਂ ਇਸ ਗੱਲ ਨੂੰ ਖਾਸ ਤੌਰ ਦੇ ਉੱਤੇ ਧਿਆਨ ਦਿਵਾਉਣਾ ਚਾਹੁੰਦਾ ਕਿ ਮੈਨੂੰ ਪਿੰਡ ਵਿੱਚ ਰਹਿੰਦਿਆਂ ਹਮੇਸ਼ਾ ਸਾਡੇ ਪਿੰਡ ਦੇ ਜਿਹੜੇ ਕਾਸ਼ਤਕਾਰ ਜ਼ਿਮੀਂਦਾਰ ਭਾਈਚਾਰੇ ਦੇ ਲੋਕ ਸੀ, ਉਹਨਾਂ ਦਾ ਹਮੇਸ਼ਾ ਪਿਆਰ ਰੱਜ ਕੇ ਮਿਲਿਆ। ਜਿੰਨੀ ਵਾਰ ਪੁਲਿਸ ਨੇ ਚੱਕਿਆ ਜਾਂ ਕੋਈ ਪੰਗਾ ਪਿਆ ਤੇ ਸਾਡੇ ਭਾਈਚਾਰੇ ਦੇ ਲੋਕਾਂ ਦੇ ਨਾਲ ਸਾਰੇ ਪਿੰਡ ਦੇ ਲੋਕ ਉੱਥੇ ਮੇਰੇ ਮਗਰ ਭੱਜ ਕੇ ਥਾਣੇ ਦਾ ਘਿਰਾਓ ਕਰਨ ਜਾਂਦੇ ਰਹੇ। ਮੈਂ ਦੇਣ ਨਹੀਂ ਦੇ ਸਕਦਾ ਉਹਨਾਂ ਲੋਕਾਂ। ਸੋ ਜਦੋਂ ਆਪਾਂ ਮਾੜੀਆਂ ਗੱਲਾਂ ਚਿਤਾਰਦੇ ਹਾਂ ਤਾਂ ਚੰਗੀਆਂ ਗੱਲਾਂ ਚਿਤਾਰਨੀਆਂ ਬੜੀਆਂ ਜ਼ਰੂਰੀ ਹੈ, ਕਿਉਂਕਿ ਬੀਜੇਪੀ ਦਾ ਇੱਕ ਏਜੰਡਾ ਹੈ ਕਿ ਪੰਜਾਬ ਦੇ ਵਿੱਚ ਦਲਿਤ ਵਰਸਜ ਜੱਟ ਭਾਈਚਾਰਾ ਕਰਕੇ ਚੋਣ ਲੜਨੀ। ਇਸ ਕੰਮ ਦੇ ਲਈ ਸਾਡੀ ਕੌਮ ਦੇ ਬਹੁਤ ਕਹਿੰਦੇ ਕਹਾਉਂਦੇ ਬੰਦੇ ਚੌਧਰੀ ਬਣਾ ਕੇ ਮੂਹਰੇ ਲਾਏ ਜਾ ਰਹੇ ਨੇ। ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਉੱਤੇ ਵੀ ਦੋਸ਼ ਲੱਗਣ ਲੱਗ ਪਏ ਆ, ਚੰਡੀਗੜ੍ਹ ਵਾਲੀ। ਉੱਥੇ ਜਾਂ ਉਸ ਸੰਸਥਾ ਦੇ ਨਾਲ ਸੰਬੰਧਿਤ ਕੁਝ ਚਿਹਰੇ ਇਹੋ ਜਿਹੇ ਨੇ ਜਿਹੜੇ ਜਾਤ ਪਾਤ ਨੂੰ ਆਧਾਰ ਬਣਾ ਕੇ ਜੱਟ ਵਰਸਜ ਗੈਰ ਜੱਟ ਦਾ ਇੱਕ ਮੁੱਦਾ ਬਣਾ ਰਹੇ ਨੇ। ਹਾਲਾਂਕਿ ਪੰਜਾਬ ਦੇ ਵਿੱਚ ਸਭ ਤੋਂ ਘੱਟ ਬਿਮਾਰੀ ਤਾਂ ਹੈ, ਪਰ ਉਸ ਤਰ੍ਹਾਂ ਦੀ ਨਹੀਂ ਹੈ ਜਿਵੇਂ ਹਰਿਆਣੇ 'ਚ ਜਾਤ ਆਧਾਰਿਤ ਪੰਚਾਇਤਾਂ ਨੇ, ਖਾਪ ਪੰਚਾਇਤਾਂ, ਜਿਵੇਂ ਯੂਪੀ ਮੱਧ ਪ੍ਰਦੇਸ਼ ਵਿੱਚ ਜਾਂ ਪਰਾਂ ਕਈ ਹਿੱਸਿਆਂ ਤੋਂ ਖਬਰ ਆਉਂਦੀ ਆ ਵੀ ਫਲਾਨੀ ਬਰਾਦਰੀ ਦੇ ਨੂੰ ਘੋੜੀ ਨਹੀਂ ਚੜ੍ਹਨ ਦਿੱਤਾ, ਫਲਾਨੀ ਬਰਾਦਰੀ ਦੇ ਨੂੰ ਜੁੱਤੀ ਨਹੀਂ ਪਾਉਣ ਦਿੱਤੀ, ਫਲਾਨੀ ਬਰਾਦਰੀ ਦੇ ਨੂੰ ਕਹਿੰਦੇ ਵੀ ਤੂੰ ਤੇਰੀ ਛਾਂ ਪੈ ਗਈ। ਪਿੱਛੇ ਜੇ ਇੱਕ ਦੇ ਉੱਤੇ ਕਿਸੇ ਨੇ ਪਿਸ਼ਾਬ ਕਰਤਾ ਸੀ MP ਦੇ ਵਿੱਚ। ਇਹ ਜੀਆਂ ਗੰਦੀਆਂ ਭੈੜੀਆਂ ਗੱਲਾਂ ਸਾਡੀ ਧਰਤੀ ਉੱਤੇ ਗੁਰੂ ਸਾਹਿਬਾਨ ਦੇ ਕਰਕੇ ਨਾ ਕਦੇ ਵਾਪਰੀਆਂ ਨੇ, ਨਾ ਵਾਪਰ ਸਕਦੀਆਂ ਨੇ। ਬ੍ਰਾਹਮਣਵਾਦ ਦੀ ਮੈਲ ਝੂਠ ਥੋੜੀ ਬਹੁਤੀ ਇੱਥੇ ਹੈ, ਪਰ ਸਿੱਖੀ ਦੀ ਚੜ੍ਹਦੀ ਕਲਾ, ਜਿੰਨੀ ਸਿੱਖੀ ਦੀ ਚੜ੍ਹਦੀ ਕਲਾ ਹੋਏਗੀ ਉਨਾ ਜ਼ਿਆਦਾ ਇਹ ਗੰਦ ਪਾਸੇ ਹੋਏਗਾ। ਜਿਹੜੇ ਭਰਾ ਅੱਜ ਵੀ ਇਸ ਜਿੱਲਣ 'ਚ ਫਸੇ ਹੋਏ ਨੇ, ਉਹਨਾਂ ਨੂੰ ਆਪਾਂ ਜੇ ਮਤ ਨਹੀਂ ਦੇ ਸਕੇ, ਗੁਰਮਤ ਨਹੀਂ ਦੇ ਸਕੇ, ਸਿੱਖੀ ਦਾ ਝੰਡਾ ਉਹਨਾਂ ਦੇ ਦਿਲ 'ਚ ਨਹੀਂ ਝੂਲ ਰਿਹਾ, ਤਾਂ ਇਹ ਬਹੁਤ ਹੀ ਜ਼ਿਆਦਾ ਸਾਡੀ ਕਮਜ਼ੋਰੀ ਹੈ। ਖੈਰ, ਉਸ ਘਟਨਾ ਵੱਲ ਜਾਣ ਤੇ ਇੱਕ ਪੱਖ ਤੇ ਹੋਰ ਆਪਾਂ ਚਰਚਾ ਕਰੀਏ ਕਿ ਚਲੋ ਇਸ ਗੱਲ ਨਾਲ ਉਸ ਪਿੰਡ ਦੇ ਭਾਈਚਾਰੇ ਦੀ ਗੱਲ ਬਾਹਰ ਆਈ, ਉਹਨਾਂ ਨੂੰ ਬੁਰਾ ਵੀ ਲੱਗਣਾ ਚਾਹੀਦਾ। ਪਰ ਇਹ ਵੀ ਗੱਲ ਹੈ ਕਿ ਅੱਜ ਉਸ ਪਿੰਡ ਨੇ ਏਕਾ ਕਰਕੇ ਜੂਨ 84 ਦਾ ਦਿਨ ਮਨਾਉਣ ਦਾ ਅਹਿਦ ਕਰ ਲਿਆ। ਚਾਹੇ ਕਿਸੇ ਦੀ ਪ੍ਰੇਰਨਾ ਨਾਲ, ਗਲਤੀ ਕਿਸੇ ਤੋਂ ਵੀ ਹੋ ਜਾਂਦੀ, ਮੇਰੇ ਤੋਂ ਵੀ ਹੋ ਸਕਦੀ ਆ, ਕਿਸੇ ਮੈਂ ਗਲਤ ਹੋਵਾਂ, ਮੈਨੂੰ ਆਪਣੀ ਕੌਮ ਦਾ, ਮੈਨੂੰ ਆਪਣੇ ਭਾਈਚਾਰੇ ਦੇ ਚਾਰ ਸਰੀਰ ਸਮਝਾਉਣ ਕੇ ਸਰਬਜੀਤ ਸਿੰਘ ਤੂੰ ਗਲਤ ਹੈ, ਤੇ ਜਦੋਂ ਮੈਂ ਮੰਨ ਲਵਾਂ ਉਦੋਂ ਫਿਰ ਉਹ ਮੇਰੇ ਲਈ ਚੰਗਿਆਈ ਆ, ਮੇਰੀ ਸੁਧਾਈ ਹੋ ਗਈ, ਮੈਂ ਉਸ ਗਲਤ ਟਰੈਕ ਤੋਂ ਹਟ ਗਿਆ। ਪਰ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜੇ ਇਹ ਮਾਹੌਲ ਬਣ ਰਿਹਾ ਕਿ ਲੋਕ ਡਰਦੇ ਆ ਜੂਨ 84 ਦੀ ਗੱਲ ਕਰਨ ਨੂੰ, ਇਹ ਗੱਲ ਬਹੁਤ ਖਤਰਨਾਕ। ਸਾਡੇ ਪੰਥ ਦੇ ਵਿੱਚ ਅਕਾਲੀ ਦਲ ਨੂੰ ਮੈਂ ਫੇਰ ਘੇਰਾਂ, ਇਹ ਅਕਾਲੀਆਂ ਦੀ ਜ਼ਿੰਮੇਵਾਰੀ ਸੀ। ਧਰਮ ਯੁੱਧ ਮੋਰਚਾ ਅਕਾਲੀ ਦਲ ਦਾ ਲਾਇਆ ਹੋਇਆ ਸੀ, ਜਿਹਦੇ ਉੱਤੇ ਚਿੜ ਕੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਵਿੱਚ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ। ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਇਹ ਬਾਦਲ ਪਰਿਵਾਰ ਦੇ ਅਧੀਨ ਚੱਲਦੇ ਰਹੇ। ਇਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਇਹ ਪੰਜਾਬ ਦੇ ਵਿੱਚ 1984 ਤੋਂ ਬਾਅਦ ਇਹ ਪੱਕਾ ਬਣਾ ਦਿੰਦੇ। ਪੰਜਾਬ ਹੀ ਨਹੀਂ, ਦੁਨੀਆ ਭਰ ਦੇ ਵਿੱਚ ਵੀ ਹਰ ਗੁਰਦੁਆਰੇ 'ਚ ਜੂਨ 84, ਨਵੰਬਰ 84 ਦੀ ਯਾਦ ਵਿੱਚ ਲਾਜ਼ਮੀ ਪ੍ਰੋਗਰਾਮ ਹੋਣ।
ਜੇ ਇਹ ਨਹੀਂ ਹੋ ਰਿਹਾ ਤਾਂ ਇਹ ਬਾਦਲਕਿਆਂ ਦੀ ਮਿਹਰਬਾਨੀ, ਬਾਦਲਕਿਆਂ ਦਾ ਇਹ ਕੰਮ, ਇਹ ਗੱਲ ਬਹੁਤ ਮਾੜੀ। ਪਰ ਕਰੀਏ ਕੀ? ਅੱਜ ਵੀ ਉਹ ਕਹਿੰਦੇ ਆ ਕਿ ਜੀ ਅਸੀਂ ਚਾਹੇ ਜੋ ਮਰਜ਼ੀ ਕੀਤਾ, ਸਾਨੂੰ ਵੋਟਾਂ ਪਾ ਦਿਓ। ਕਦੇ ਆਪਾਂ ਸੁਣਿਆ ਵੀ ਉਹਨਾਂ ਨੇ ਕਿਹਾ ਹੋਵੇ ਵੀ 1978 ਤੋਂ, ਕਿਉਂਕਿ ਸਨ 2024 ਚ 2 ਦਸੰਬਰ ਨੂੰ ਇਹੀ ਕਿਹਾ ਸੀ ਨਾ ਕਿ ਪਿਛਲੇ 40 ਸਾਲਾਂ ਚ ਜੋ ਸਿਆਸਤ ਤੁਸੀਂ ਕੀਤੀ ਆ ਉਹ ਬੇੜਾ ਗਰਕ ਕਰਨ ਵਾਲੀ ਸੀ। ਇਹਨਾਂ ਨੇ ਕਦੇ ਕਿਹਾ ਵੀ ਵਾਕਿਆ ਹੀ ਸਾਤੋਂ ਆਹ ਗੱਲਾਂ ਗਲਤ ਹੋ ਗਈ? ਕਦੇ ਮਾਫੀ ਮੰਗੀ? ਕਦੇ ਕਿਸੇ ਗੱਲ ਨੂੰ ਪ੍ਰਵਾਨ ਕੀਤਾ? ਜੇ ਕੀਤਾ ਮਾੜਾ ਮੋਟਾ ਇੱਥੇ, ਫਿਰ ਜਿਵੇਂ ਸੇਵੀਆਂ ਚ ਨੂਣ ਪਾਈ ਸਵਾਹ ਪਾਈ ਦੀ ਆ, ਉਹ ਕੰਮ ਕੀਤਾ, ਖੀਰ ਬਣਾ ਕੇ ਉੱਤੇ ਸਵਾਹ ਭੁੱਖਤੀ। ਇੱਥੇ ਪਹਿਲਾਂ ਅੱਧ ਪਜੰਦਾ ਜਾਂ ਮੰਨਿਆ, ਮੁੜ ਕੇ ਜਾ ਕੇ ਮਾਘੀ ਦੇ ਮੇਲੇ ਤੇ ਕਹਿਤਾ ਕਿ ਇਸ ਦਾ ਵੈਸੇ ਹੀ ਮੰਨ ਲਿਆ ਸੀ। ਜੇ ਕਿਤੇ ਇੰਨੀ ਚੇਤੇ ਕਰੋ, ਇੱਕ ਵਾਰੀ ਬਰਨਾਲੇ ਨੇ, ਸਰਜੀਤ ਸਿੰਘ ਬਰਨਾਲੇ ਨੇ 29 ਅਪ੍ਰੈਲ 1986 ਤੋਂ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜਤੀ। ਉਹਦੇ ਖਿਲਾਫ ਅਕਾਲੀ ਦਲ ਚ ਬਗਾਵਤ ਹੋ ਗਈ, ਸਰਕਾਰ ਦੇ ਵਿੱਚੋਂ ਬਾਦਲ ਤੋੜੇ ਹੋਣੀ ਬਾਹਰ ਹੋ ਗਈ। ਫਿਰ ਇੱਕ ਵਕਤ ਆਇਆ ਜਦੋਂ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ। ਉਹਨੇ ਆਪਦੀ ਤਨਖਾਹ ਭੁਗਤੀ, ਗਲ ਵਿੱਚ ਉਹਦੇ ਪਾ ਕੇ ਨਾ ਤਖਤੀ, ਤੇ ਉਹਨੂੰ ਥੰਮਲੇ ਨਾਲ ਬੰਨ ਕੇ ਪ੍ਰੋਫੈਸਰ ਦਰਸ਼ਨ ਸਿੰਘ ਮੌਕੇ ਇਹ ਕੰਮ। ਆਪਾਂ ਕਦੇ ਬਾਅਦ ਚ ਉਹਨੂੰ ਚਿਤਾਰਿਆ ਵੀ ਤੂੰ ਤਾਂ ਐਂ ਕਰਤਾ ਸੀ, ਤੂੰ ਤਾਂ ਉਹ ਕਰਤਾ ਸੀ। ਨਿਹੰਗ ਸੰਤਾ ਸਿੰਘ, ਬੂਟਾ ਸਿੰਘ ਗ੍ਰਹਿ ਮੰਤਰੀ, ਬੜੇ ਲੋਕ ਆ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਮਾੜੇ ਤੋਂ ਮਾੜਾ ਕੀਤਾ ਪੰਥ ਨਾਲ। ਪਰ ਜਦੋਂ ਪੰਥ ਨੇ ਬਖਸ਼ਤਾ, ਜਦੋਂ ਤਨਖਾਹ ਭੁਗਤ ਲਈ, ਮੁੜ ਕੇ ਕਿਸੇ ਨੇ ਗੱਲ ਨਹੀਂ ਕੀਤੀ। ਜੇ ਕਿਤੇ ਅਕਲ ਵਾਲੇ ਹੁੰਦੇ, ਬਾਦਲਕਿਆਂ ਨੇ ਕੋਈ ਕਸਰ ਤਾਂ ਨਹੀਂ ਸੀ ਛੱਡੀ। ਪਰ ਹਾਲਾਂਕਿ ਸਾਡੀ ਕੌਮ ਦਾ ਨੌਜਵਾਨ ਵਰਗ ਦਾ ਬੜਾ ਗੁੱਸਾ ਕਿ ਇਹ ਕੀ ਤਰੀਕਾ ਹੋਇਆ ਜੀ, ਪਹਿਲੋਂ ਸਿਰੇ ਦੀ ਘਟੀਆ ਕਰਤੂਤ ਕਰੋ, ਮੁੜ ਕੇ 4 ਦਿਨ ਭਾਂਡੇ ਮਾਂਜ ਕੇ ਤੇ ਉੱਥੋਂ ਫਿਰ ਤੁਸੀਂ ਕਲੀਨ ਚਿੱਟ ਲੈ ਰਹੇ ਨੇ। ਪਰ ਸਾਡੇ ਪੰਥ ਦੀ ਇੱਕ ਰਵਾਇਤ ਆ, ਪੰਥ ਬਖਸ਼ਿੰਦਾ, ਤੇ ਇਸ ਤਰੀਕੇ ਨਾਲ ਹੀ ਜੇ ਕਿਤੇ ਬਾਦਲ ਦਲ ਵਾਲੇ ਸਾਰੇ ਜਾਣੇ ਇਹ ਮੰਨ ਲੈਂਦੇ ਕਿ ਅਸੀਂ ਪੰਥ ਤੋਂ ਬਗੈਰ, ਕੌਮ ਤੋਂ ਬਗੈਰ ਨਹੀਂ ਚੱਲ ਸਕਦੇ, ਤੇ ਸਾਨੂੰ ਜੇ ਥੋੜੇ ਟਾਈਮ ਲਈ ਸਾਰੇ ਕਾਸੇ ਤੋਂ ਪਾਸੇ ਵੀ ਹੋਣਾ ਪੈ ਜੇ ਤਾਂ ਪੰਥ ਜਿਹੜਾ ਇਕਜੁੱਟ ਰਹਿ ਸਕਦਾ, ਇਕਮੁੱਠ ਰਹਿ ਸਕਦਾ, ਤਾਂ ਇਹੀ ਹੋਣਾ ਸੀ ਨਾ। ਵੀ ਤੁਸੀਂ ਉੱਥੇ ਕਹਿੰਦੇ ਕਿ 1978 ਤੋਂ ਸਾਡੇ ਤੋਂ ਸੱਤਾ 'ਚ ਰਹਿੰਦਿਆਂ ਹੋਇਆਂ ਵੀ, ਸੱਤਾ ਤੋਂ ਬਾਹਰ ਰਹਿੰਦਿਆਂ ਹੋਇਆਂ ਵੀ ਆਹ ਬਹੁਤ ਵੱਡੇ ਗੁਨਾਹ ਹੋ। ਅਸੀਂ ਸਿੱਖੀ ਦੇ ਦੁਸ਼ਮਣ ਧਿਰਾਂ ਦਾ ਸਾਥ ਦਿੱਤਾ, ਅਸੀਂ ਡੇਰੇ ਸਰਸੇ ਸਮੇਤ ਸਾਰੇ ਐਂਟੀ ਪੰਥਕ ਡੇਰਿਆਂ ਦਾ ਸਾਥ ਦਿੱਤਾ, ਅਸੀਂ ਚੰਡੀਗੜ੍ਹ ਪੰਜਾਬ ਨੂੰ ਦਬਾਉਣ ਦਾ, ਸਤਲੁਜ ਜਮਨਾ ਲਿੰਕ ਨਹਿਰ ਦਾ, ਜਾਂ ਹੋਰ ਬਹੁਤ ਸਾਰੇ ਮੁੱਦਿਆਂ ਦਾ, ਜਿਵੇਂ ਸਾਨੂੰ ਚੱਕੀ ਰੱਖਣਾ ਚਾਹੀਦਾ ਸੀ, ਅਸੀਂ ਉਹਨੂੰ ਛੱਡ ਗਏ। ਅਸੀਂ ਪੰਥਕ ਏਜੰਡਾ ਤਿਆਗ ਦਿੱਤਾ, ਅਸੀਂ ਹੋਰ ਜੋ ਗੜਬੜਾਂ ਕੀਤੀਆਂ ਉਹ ਸਾਰੇ ਕਾਸੇ ਲਈ ਮਾਫੀ ਮੰਗਦੇ ਹਾਂ। ਤੇ ਅੱਜ ਜੋ ਤਨਖਾਹ ਪੰਥ ਨੇ ਲਾਈ ਆ, ਅਸੀਂ ਉਹਨੂੰ ਭੁਗਤ ਕੇ ਸੁਰਖਰੂ ਹੋ ਕੇ ਅੱਗੇ ਤੋਂ ਜੋ ਕੌਮ ਦੀ ਸਾਨੂੰ ਸਿਹਤ ਸਿਖਲਾਈ ਹੋਊਗੀ ਉਵੇਂ ਕਰ ਲਾਂਗੇ। ਤਾਂ ਇਹਦੇ ਨਾਲ ਕੀ ਹੋ ਜਾਣਾ? ਸਾਲ 2 ਸਾਲ ਬਾਅਦ ਇਸੇ ਪੰਥ ਨੇ ਕਹਿਣਾ ਸੀਗਾ ਵੀ ਚਲੋ ਯਾਰ ਉਹਨਾਂ ਨੂੰ ਲੈ, ਚੰਗੇ ਆ ਮਾੜੇ ਆ, ਇਹਨਾਂ ਨੂੰ ਸਾਰੀ ਕੌਮ ਦੇ ਵਿੱਚ ਏਕਾ ਕਰਕੇ ਆਪਾਂ ਅੱਗੇ ਵਧੀਏ, ਤੇ ਹੋ ਸਕਦਾ ਕੋਈ ਰਾਹ ਹੁੰਦਾ। ਪਰ ਕੀਤਾ ਕੀ ਗਿਆ? ਸੁਖਬੀਰ ਹੁਣਾਂ ਨੇ ਆਪਦਾ ਨਾਲ ਦੀ ਨਾਲ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਤੀ। ਉਧਰੋਂ ਉਹ ਅਕਾਲੀ ਦਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਝੰਡੇ ਹੇਠ ਬਣਿਆ ਹੋਇਆ, ਉਹਦੀ ਭਰਤੀ ਸ਼ੁਰੂ ਹੋ ਗਈ। 2 ਧੜੇ ਬਣ ਗਏ। ਫਿਰ ਭਾਈ ਅਮਰਤਪਾਲ ਸਿੰਘ ਵਾਲਾ ਅਕਾਲੀ ਦਲ ਹੋ ਗਿਆ। ਤੇ ਇਵੇਂ ਹੀ ਪੰਥ ਦੇ ਵਿੱਚ ਇੱਕ ਮਿਸਲ ਸਤਲੁਜ, ਜਿਹੜੇ ਭਾਈ ਅਜੇਪਾਲ ਸਿੰਘ ਬਰਾੜ ਦੀ ਕਮਾਂਡ ਹੇਠ ਚੱਲ ਰਹੇ ਨੇ। ਹੋਰ ਬਹੁਤ ਸਾਰੇ ਨਿੱਕੇ ਮੋਟੇ ਧੜੇ। ਇਸ ਮੌਕੇ ਇੱਕ ਜਿਹੜਾ ਆਪਾਂ ਯੂਪੀ ਬਿਹਾਰ ਦੇ ਲੋਕਾਂ ਨੂੰ ਦੇਖ ਕੇ ਜਦੋਂ ਪੰਜਾਬ 'ਚ ਆਏ ਸੀ ਨਾ, ਲੋਕਾਂ ਨੇ ਬੜਾ ਹੈਰਾਨ ਹੋਣਾ ਆਪਣੇ ਬੰਦਿਆਂ ਨੇ ਕਿ ਯਾਰ ਇਹ ਜਦੋਂ ਦਿਹਾੜੀ ਜੋਤਾ ਕਰਕੇ ਸ਼ਾਮ ਨੂੰ ਮੋਟਰ ਤੇ ਟਿਕਾਣਾ ਇਹਨਾਂ ਦਾ ਸਾਡੀ ਬੰਬੀ ਤੇ, ਉੱਥੇ ਪ੍ਰਸ਼ਾਦਾ ਪਾਣੀ ਬਣਾਉਂਦੇ ਆ ਤਾਂ ਹਰੇਕ ਬੰਦਾ ਆਪਦਾ ਚੁੱਲ੍ਹਾ ਤਪਾਉਂਦਾ। ਉਥੋਂ ਗੱਲ ਚੱਲੀ ਵੀ 9 ਪੂਰਬੀਏ 13 ਚੁੱਲ੍ਹੇ, ਵੀ ਜਿਹੜੇ ਯੂਪੀ ਬਿਹਾਰ ਦੇ ਪੰਜਾਬ ਤੋਂ ਪੂਰਬ ਵਾਲੇ ਪਾਸੇ ਦੇ ਲੋਕ ਨੇ, ਇਹ ਇੱਕ ਥਾਂ ਤੇ ਨਹੀਂ ਪ੍ਰਸ਼ਾਦਾ ਪਕਾ ਸਕਦੇ ਜਿਵੇਂ ਆਪਣੀ ਰਵਾਇਤ ਆ ਵੀ ਚਾਹੇ ਆਪਾਂ 4 ਜਾਣੇ ਕਿਤੇ ਕਿਰਤ ਕਰਦੇ ਇਕੱਠੇ ਰਹਿੰਦੇ ਆ, ਜਾਂ ਹੋਸਟਲ ਜਾਂ ਕਿਤੇ ਵੀ ਆਪਾਂ ਗੁਰੂ ਕੇ ਲੰਗਰ ਵਾਂਗੂ ਇੱਕੋ ਥਾਂ ਤੇ ਪ੍ਰਸ਼ਾਦਾ ਬਣਾਉਂਦੇ ਆ।
ਇਹਨਾਂ ਦਾ ਯਾਰ ਕਿਹੋ ਜਿਹਾ ਸਿਸਟਮ ਆ, 9 ਪੂਰਬੀਏ 13 ਚੁੱਲ੍ਹੇ। ਤਾਂ ਅੱਜ ਜਿਹੜੇ ਸਾਡੇ ਇੱਥੇ ਭਾਈਚਾਰੇ ਦੇ ਵਿੱਚ ਵੀ ਇਹੀ ਹਾਲਾਤ ਆ। ਹਰੇਕ ਇੱਟ ਕਹਿੰਦੀ ਆ ਵੀ ਸਾਰੀ ਮਹਿਲ ਦੀ ਜਿਹੜੀ ਹੈਗਾ ਸਾਰਾ ਮਹਿਲ ਮੇਰੇ ਸਿਰ ਤੇ ਖੜਾ। ਇੱਕ ਇੱਕ ਇੱਟ ਜਿਹੜੀ ਆ ਉਹ ਆਪਣੇ ਆਪ ਨੂੰ ਮਹਿਲ ਸਮਝੀ ਬੈਠੀ। ਇਸ ਮਾਹੌਲ ਦੇ ਵਿੱਚ ਕੰਮ ਜਿਹੜਾ ਹੈਗਾ ਉਹ ਦਿਨੋਂ ਦਿਨ ਕਸੂਤਾ ਹੁੰਦਾ ਜਾ ਰਿਹਾ। ਏਕਤਾ ਵਾਲੇ ਪਾਸੇ ਨੂੰ ਤੁਰਨ ਦੀ ਬਜਾਏ ਹਰੇਕ ਧਿਰ ਦੂਜੇ ਨੂੰ ਗਾਲਾਂ ਕੱਢ ਕੇ ਦੂਜੇ ਨੂੰ ਮਾੜਾ ਕਹਿ ਕੇ ਚੱਲਦੀ ਹੈ। ਇੱਕ ਨੁਕਸ ਵਾ, ਜਿਹੜੇ ਘਾਟਾਂ ਨੇ, ਕਮਜ਼ੋਰੀਆਂ ਨੇ, ਔਗਣ ਨੇ, ਉਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ। ਤੇ ਨਤੀਜਾ ਇਹੋ ਜਿਹੇ ਮਾਹੌਲ 'ਚ ਕੀ ਨਿਕਲੂ? ਉਹ ਤਾਂ ਸਾਫ਼ ਆ ਵੀ ਗੰਦ ਪਿਆ ਹੋਇਆ, ਚਿੱਕੜ ਪਿਆ ਹੋਇਆ ਤੇ ਚਿੱਕੜ 'ਚ ਕਮਲ ਖਿਲਦਾ ਹੁੰਦਾ। ਸੋ ਬੀਜੇਪੀ ਵਾਲੇ ਜਿਹੜੇ ਚਾਂਪੜਾਂ ਪਾਉਂਦੇ ਫਿਰਦੇ ਆ, ਉਹ ਪੰਜਾਬ ਦੇ ਜਾਂ ਸਾਡੇ ਕੌਮ ਦੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਚਾਂਪੜਾਂ ਪਾਉਂਦੇ ਆ। ਪਰ ਅਜੇ ਵਕਤ ਹੈਗਾ, ਅਜੇ ਵੋਟਾਂ ਬੜੀ ਦੂਰ ਨੇ। ਤੇ ਉਦੋਂ ਤੱਕਰ ਜੇ ਕਿਤੇ ਇਹੋ ਜਿਹੇ ਲੋਕ ਇਕੱਠੇ ਹੋ ਜਾਣ, ਜਿਨ੍ਹਾਂ 'ਚ ਸਿਮਰਜੀਤ ਸਿੰਘ ਮਾਨ ਸਮੇਤ ਸਾਰੇ ਧੜੇ ਇਕੱਠੇ ਹੋ ਜਾਣ ਤੇ ਕੋਈ ਸੀਟ ਸ਼ੇਅਰਿੰਗ ਕਰ ਲੈਣ ਕਿ ਇੱਥੇ ਕਿ ਯਾਰ ਤੇਰੇ ਬੰਦੇ ਜ਼ਿਆਦਾ, ਇੱਥੇ ਕਿ ਮੇਰੇ ਆ, ਹੋ ਸਕਦਾ ਕੁਝ ਬਣ ਜੇ, ਨਹੀਂ ਤਾਂ ਕੰਮ ਔਖਾ ਹੀ ਆ। ਖੈਰ, ਕੱਲ ਨੂੰ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬੱਧਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।